ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸੁਖਵਿੰਦਰ ਸਿੰਘ ਤੇ ਤੁਸੀਂ ਦੇਖ ਰਹੇ ਹੋ ਟੀਵੀ 84। ਮੈਂ ਹਾਜ਼ਰ ਹਾਂ ਅੱਜ ਦਾ ਫਾਲਟ ਲਾਈਨਸ ਪ੍ਰੋਗਰਾਮ ਲੈ ਕੇ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਾਂਗੇ ਪੰਜਾਬ ਦੇ ਹੜ੍ਹਾਂ ਬਾਰੇ ਹੀ, ਜੋ ਕਿ ਇਸ ਸਮੇਂ ਸਭ ਤੋਂ ਵੱਧ ਚਿੰਤਾ ਦਾ ਵਿਸ਼ਾ ਵੀ ਬਣਿਆ ਹੋਇਆ ਤੇ ਨਾਲ ਹੀ ਜਿਹੜੀ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਵੀ ਆ। ਪੰਜਾਬ ਦੇ ਵਿੱਚ ਚਾਹੇ ਬੈਠੇ ਪੰਜਾਬੀ ਹੋਣ ਜਾਂ ਪੰਜਾਬ ਤੋਂ ਬਾਹਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀ ਹੋਣ, ਹਰ ਕੋਈ ਫਿਕਰਮੰਦ ਹੈ ਕਿ ਜਿਹੜੀ ਪੰਜਾਬ ਦੀ ਸਥਿਤੀ ਇਸ ਸਮੇਂ ਬਣੀ ਹੋਈ ਆ। ਪਰ ਅਸੀਂ ਤੁਹਾਨੂੰ ਇਹ ਜਾਣਕਾਰੀ ਦੇ ਦਈਏ ਕਿ ਜਿਹੜਾ ਹੁਣ ਉੱਥੇ ਮੌਜੂਦਾ ਸਮੇਂ ਜਿਹੜੀ ਸਥਿਤੀ ਆ ਉਸ ਦੇ ਵਿੱਚ ਕੁਝ ਸੁਧਾਰ ਜਿਹੜਾ ਆ ਉਹ ਦੇਖਣ ਨੂੰ ਮਿਲਿਆ ਹੈ, ਕਿਉਂਕਿ ਜਿਹੜਾ ਮੀਂਹ ਆ ਉਹ ਵੀ ਰੁਕਿਆ ਆ ਜ਼ਿਆਦਾਤਰ ਇਲਾਕਿਆਂ ਦੇ ਵਿੱਚ, ਤੇ ਨਾਲ ਹੀ ਜਿਹੜਾ ਪਾਣੀ ਆ ਉਹ ਹੁਣ ਘਟਣਾ ਸ਼ੁਰੂ ਹੋ ਗਿਆ ਆ। ਜਿੱਥੇ ਪਾਣੀ ਦਾ ਪੱਧਰ ਜਿਹੜਾ ਆ ਘਰਾਂ ਦੇ ਵਿੱਚ ਜਿਹੜਾ ਪਾਣੀ ਵੜਿਆ ਸੀ, ਉਹ ਹੁਣ ਖੇਤਾਂ ਦੇ ਵਿੱਚੋਂ ਹੁੰਦਾ ਹੋਇਆ ਤੇ ਉਹ ਜਿਹੜਾ ਆਪਣਾ ਉਸ ਦਾ ਲਾਂਘਾ ਆ ਪਾਣੀ ਦਾ, ਉਸ ਦੇ ਰਾਹੀਂ ਹੁਣ ਪਿੰਡਾਂ ਦੇ ਵਿੱਚੋਂ ਬਾਹਰ ਨਿਕਲਣਾ ਸ਼ੁਰੂ ਹੋ ਗਿਆ ਹੈ। ਪਰ ਇਸ ਦੇ ਇਲਾਵਾ ਜਿਹੜਾ ਖਤਰਾ ਆ ਉਹ ਵੀ ਜਿਹੜਾ ਬਣਿਆ ਹੋਇਆ, ਕਿਉਂਕਿ ਜਿਹੜਾ ਪਹਾੜਾਂ ਦੇ ਵਿੱਚ ਜਿਹੜਾ ਮੀਂਹ ਆ ਹਿਮਾਚਲ ਦੇ ਵਿੱਚ, ਉਹ ਅਗਲੇ ਦਿਨਾਂ ਦੇ ਵਿੱਚ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਆ। ਤੇ ਬਰਸਾਤ ਦਾ ਅਜੇ ਪੂਰਾ ਮੌਸਮ ਪਿਆ ਆ। ਇਹ ਬੜੇ ਸ਼ੁਰੂਆਤੀ ਦਿਨ ਨੇ, ਸੌਣ ਮਹੀਨਾ ਅਜੇ ਸ਼ੁਰੂ ਹੋਣਾ ਆ ਤੇ ਉਸ ਤੋਂ ਪਹਿਲਾਂ ਹੀ ਜਿਹੜੇ ਡੈਮ ਨੇ, ਭਾਵੇਂ ਉਹ ਭਾਖੜਾ ਡੈਮ ਹੋਵੇ, ਪੌਂਗ ਡੈਮ ਹੋਵੇ, ਇਹਨਾਂ ਦੇ ਵਿੱਚ ਜਿਹੜਾ ਪਾਣੀ ਦਾ ਪੱਧਰ ਆ ਉਹ ਪਿਛਲੇ ਸਾਲਾਂ ਦੇ ਨਾਲੋਂ ਬਹੁਤ ਜ਼ਿਆਦਾ ਵਧਿਆ ਹੈ। ਹਾਲਾਂਕਿ BBMP ਦੇ ਨਾਲ ਜਿਹੜੀ ਪੰਜਾਬ ਦੇ ਅਧਿਕਾਰੀਆਂ ਦੀ ਤੇ ਹੋਰ ਸੂਬਿਆਂ ਦੀ ਜਿਹੜੀ ਮੀਟਿੰਗ ਹੋਈ ਆ, ਉਹਦੇ ਵਿੱਚ ਇਹ ਫੈਸਲਾ ਹੈ ਕਿ ਜਦੋਂ ਤੱਕ ਪੰਜਾਬ ਦੇ ਵਿੱਚ ਪਾਣੀ ਨਹੀਂ ਘਟਦਾ, ਅੱਗੇ ਜਿਹੜਾ ਪੱਧਰ ਆ ਪਾਣੀ ਦਾ, ਉਦੋਂ ਤੱਕ ਜਿਹੜਾ ਭਾਖੜਾ ਡੈਮ ਜਾਂ ਪੌਂਗ ਡੈਮ ਆ ਉਸ ਦੇ ਵਿੱਚ, ਕਿਉਂਕਿ ਅਜੇ ਕਪੈਸਿਟੀ ਹੈ ਜਿਹੜੀ ਪਾਣੀ ਨੂੰ ਸਾਂਭਣ ਦੀ ਜਾਂ ਸਟੋਰ ਕਰਨ ਦੀ, ਤੇ ਉਦੋਂ ਤੱਕ ਜਿਹੜਾ ਪਾਣੀ ਹੈ ਇਹ ਨਾ ਛੱਡਿਆ ਜਾਵੇ। ਤਾਂ ਇਹ ਇੱਕ ਖਬਰ ਜਿਹੜੀ ਆ ਉਹ ਚੰਗੀ ਆ ਰਹੀ ਆ ਕਿ ਅਜੇ ਇਹਨਾਂ ਡੈਮਾਂ ਤੋਂ ਜਿਹੜਾ ਹੋਰ ਪਾਣੀ ਆ ਅਗਲੇ ਦਿਨਾਂ 'ਚ ਨਹੀਂ ਛੱਡਿਆ ਜਾਵੇਗਾ। ਪਰ ਅੱਜ ਦੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸ਼ਾਮਲ ਹੋਣਗੇ ਸਰਦਾਰ ਅਜੇਪਾਲ ਸਿੰਘ ਬਰਾੜ, ਜੋ ਕਿ ਪੰਜਾਬ ਦਾ ਜਿਹੜਾ ਪਾਣੀਆਂ ਦਾ ਮਸਲਾ ਆ, ਖਾਸ ਤੌਰ ਤੇ ਦਰਿਆਈ ਪਾਣੀਆਂ ਦਾ ਮਸਲਾ ਆ, ਤੇ ਜਿਹੜੀ ਉਸ ਦੇ ਨਾਲ ਜੁੜੀ ਜੀਓਪੋਲਿਟਿਕਸ ਆ ਉਹਦੇ ਬਾਰੇ ਬੜੀ ਡੂੰਘੀ ਸਮਝ ਰੱਖਦੇ ਨੇ ਤੇ ਇਸ ਵਿਸ਼ੇ ਬਾਰੇ ਲਗਾਤਾਰ ਬੋਲਦੇ ਰਹਿੰਦੇ ਨੇ। ਤੇ ਉਹ ਸਾਡੇ ਨਾਲ ਅੱਜ ਇਸ ਪ੍ਰੋਗਰਾਮ ਵਿੱਚ ਜੁੜਨਗੇ ਤੇ ਅਸੀਂ ਗੱਲ ਕਰਾਂਗੇ ਕਿ ਪੰਜਾਬ ਜਿਹੜਾ ਆ ਉਹ ਲਗਾਤਾਰ ਹੜ੍ਹਾਂ ਦੀ ਮਾਰ ਝੱਲਦਾ ਆ। ਪਰ ਰਾਈਪੇਰੀਅਨ ਸਿਧਾਂਤ ਜੋ ਇਹ ਗੱਲ ਕਹਿੰਦਾ ਹੈ ਕਿ ਜਿਹੜੇ ਲੋਕ ਦਰਿਆਈ ਪਾਣੀ ਦੇ ਹੜ੍ਹਾਂ ਦੀ ਮਾਰ ਝੱਲਦੇ ਨੇ, ਉਹੀ ਉਸ ਦਰਿਆਈ ਪਾਣੀ ਨੂੰ ਐਜ਼ ਅ ਰਿਸੋਰਸ ਯੂਜ਼ ਕਰਨ ਦੇ ਵੀ ਸਭ ਤੋਂ ਪਹਿਲੇ ਹੱਕਦਾਰ ਹੁੰਦੇ ਨੇ। ਪਰ ਪੰਜਾਬ ਹੜ੍ਹਾਂ ਦੀ ਮਾਰ ਤਾਂ ਝੱਲਦਾ, ਪਰ ਜਦੋਂ ਐਜ਼ ਅ ਰਿਸੋਰਸ ਪਾਣੀ ਨੂੰ ਯੂਜ਼ ਕਰਨ ਦੀ ਗੱਲ ਆ ਤਾਂ ਉਹ ਪੰਜਾਬ ਤੋਂ ਹੱਕ ਖੋਹ ਲਿਆ ਜਾਂਦਾ ਹੈ, ਜਿਹੜਾ ਲਗਾਤਾਰ 1947 ਤੋਂ ਪੰਜਾਬ ਤੋਂ ਹੱਕ ਖੋਇਆ ਗਿਆ। ਤੇ ਇਸ ਮਸਲੇ ਬਾਰੇ ਅਸੀਂ ਗੱਲਬਾਤ ਕਰਾਂਗੇ ਅਜੇਪਾਲ ਸਿੰਘ ਬਰਾੜ ਹੋਰਾਂ ਦੇ ਨਾਲ, ਤੇ ਮੈਂ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦਾ ਜੀ ਟੀਵੀ 84 ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਅੱਜ ਬਰਾੜ ਸਾਹਿਬ, ਜਿਵੇਂ ਕਿ ਮੈਂ ਆਪਣੀ ਭੂਮਿਕਾ 'ਚ ਵੀ ਇਹ ਗੱਲ ਦੱਸੀ ਆ ਕਿ ਅਸੀਂ ਜਿਹੜੀ ਗੱਲਬਾਤ ਆ ਉਹ ਇਹ ਕਰਾਂਗੇ ਕਿ ਜਿਹੜਾ ਹੜ੍ਹਾਂ ਦੀ ਮਾਰ ਤਾਂ ਪੰਜਾਬ ਲਗਾਤਾਰ ਝੱਲ ਰਿਹਾ, ਪੰਜਾਬ ਮਾਰਾਂ ਝੱਲਦਾ ਹੀ ਹੈ। ਤੇ ਹੜ੍ਹਾਂ ਦੀ ਗੱਲ ਕਰਨੀ ਹੋਵੇ ਤਾਂ ਲਗਾਤਾਰ ਪੰਜਾਬ ਦਾ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਜ਼ਮੀਨ ਆ ਜਿਹੜੀ ਉਹ ਹੜ੍ਹਾਂ ਨਾਲ ਹੀ ਤਿਆਰ ਹੋਈ ਆ। ਪਰ ਹੜ੍ਹਾਂ ਦੀ ਮਾਰ ਝੱਲਣ ਤੋਂ ਬਾਅਦ ਜਿਹੜਾ ਇਹਨਾਂ ਦਰਿਆਈ ਪਾਣੀਆਂ ਨੂੰ ਵਰਤਣ ਦਾ ਹੱਕ ਆ, ਦਰਿਆਈ ਪਾਣੀਆਂ ਦੀ ਮਾਲਕੀ ਦੀ ਗੱਲ ਆ, ਦੁਨੀਆ ਦਾ ਰੈਪੇਰੀਅਨ ਸਿਧਾਂਤ ਇਹ ਗੱਲ ਕਹਿੰਦਾ ਹੈ ਕਿ ਜਿਹੜੇ ਲੋਕ ਹੜ੍ਹਾਂ ਦੀ ਮਾਰ ਝੱਲਦੇ ਨੇ ਉਹੀ ਦਰਿਆਈ ਪਾਣੀਆਂ ਨੂੰ ਵਰਤਣ ਦੇ ਜਾਂ ਹੱਕਦਾਰ ਨੇ ਜਾਂ ਉਸ ਦੇ ਮਾਲਕ ਨੇ। ਪਰ ਭਾਰਤ ਦਾ ਜਿਹੜਾ ਮੌਜੂਦਾ ਪ੍ਰਬੰਧ ਆ ਉਸ ਦੇ ਨਾਲ ਪੰਜਾਬ ਦੇ ਲੋਕਾਂ ਦੀ ਲੰਮੀ ਹਥਿਆਰਬੰਦ ਜੱਦੋਜਹਿਦ ਵੀ ਇਸ ਮਸਲੇ ਤੇ ਚੱਲੀ, ਤੇ ਸਿਆਸੀ ਜਿਹੜੀ ਅਸੀਂ ਕਹਿ ਸਕਦੇ ਹਾਂ ਕਿ ਲੜਾਈ ਆ ਉਹ ਵੀ ਹੁਣ ਤੱਕ ਵੀ ਚੱਲ ਰਹੀ ਆ ਕਿ ਭਾਰਤ ਦਾ ਪ੍ਰਬੰਧ ਜਿਹੜਾ ਪੰਜਾਬ ਦੇ ਕੋਲੋਂ ਜਿਹੜੀ ਉਸ ਦੇ ਦਰਿਆਈ ਪਾਣੀਆਂ ਦੀ ਮਾਲਕੀ ਆ ਉਹ ਖੋਹ ਕੇ ਬੈਠਾ ਹੋਇਆ। ਤਾਂ ਅੱਜ ਜਦੋਂ ਪੰਜਾਬ ਦੇ ਲੋਕ ਮੁੜ ਇਹਨਾਂ ਹੜ੍ਹਾਂ ਦੀ ਮਾਰ ਚੱਲ ਰਹੇ ਨੇ, ਹਜ਼ਾਰਾਂ ਕਰੋੜ ਰੁਪਇਆਂ ਦੇ ਵਿੱਚ ਜਿਹੜਾ ਪੰਜਾਬ ਦਾ ਫੇਰ ਇੱਕ ਵਾਰ ਨੁਕਸਾਨ ਹੋਇਆ। ਇਸ ਤੋਂ ਪਹਿਲਾਂ 2019 ਚ ਵੱਡਾ ਨੁਕਸਾਨ ਹੋਇਆ ਸੀ। ਤਾਂ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਕਿ ਜਿਹੜਾ ਰਾਈਪੇਰੀਅਨ ਸਿਧਾਂਤ ਆ, ਜੇ ਉਹ ਪੰਜਾਬ ਦੇ ਹੁਣ ਸਾਡੇ ਦਰਸ਼ਕਾਂ ਨੂੰ ਜਾਂ ਲੋਕਾਂ ਨੂੰ ਆਪਾਂ ਸਮਝਾਉਣਾ ਹੋਵੇ ਤਾਂ ਉਹ ਕੀ ਗੱਲ ਕਹਿੰਦਾ ਆ ਇਹਨਾਂ ਹੜ੍ਹਾਂ ਬਾਰੇ ਤੇ ਦਰਿਆਈ ਪਾਣੀਆਂ ਦੀ ਮਾਲਕੀ ਬਾਰੇ? ਵੇਖੋ ਜੀ, ਦੁਨੀਆ ਦੇ ਵਿੱਚ ਨਾ ਵੱਖ-ਵੱਖ ਤਰ੍ਹਾਂ ਦੀਆਂ ਰਵਾਇਤਾਂ ਬਣੀਆਂ ਵੀ ਹੈ ਕਿ ਪਾਣੀ ਨੂੰ ਕਿਵੇਂ ਵੰਡਣਾ ਹੈ। ਉਹਦੇ ਚ ਇੱਕ ਰੈਪੇਰੀਅਨ ਸਿਧਾਂਤ ਆ ਜਿਹਦੇ ਵਿੱਚ ਇਹ ਆ ਕਿ ਵੀ ਜਿਹੜੇ ਤੱਟਵਰਤੀ ਇਲਾਕੇ ਜਿੱਥੇ ਹੜ੍ਹਾਂ ਦਾ ਪਾਣੀ ਆਉਂਦਾ, ਸਲਾਬਾ ਆ ਜਾਂਦਾ, ਉਹੀ ਉਹਨੂੰ ਵਰਤ ਸਕਦੇ ਆ ਜਾਂ ਉਹਨਾਂ ਦਾ ਹੱਕ ਪਹਿਲਾਂ ਆ ਉਹਦੇ ਤੇ। ਦੂਸਰਾ ਹੈ ਬੇਸਨ ਦਾ, ਕਿ ਵੀ ਜਿੱਥੇ ਦਰਿਆ ਦੀ ਬੇਸਨ ਆ ਮੋਰ ਔਰ ਲੈਸ ਉਹ ਰੈਪੇਰੀਅਨ ਸਿਧਾਂਤ ਵਰਗਾ ਹੀ ਆ ਕਿ ਜਿੱਥੇ ਉਹਦੀ ਬੇਸਨ ਆ, ਮਤਲਬ ਜਿਵੇਂ ਉਹ ਟੱਬ ਜਿਹਾ ਬਣਦਾ ਜਿੱਥੇ ਵੈਲੀ ਦਾ, ਤੇ ਜਿੱਥੋਂ ਤੱਕ ਉਹ ਪਾਣੀ ਜਾ ਸਕਦਾ ਹੈ ਵਿਦਆਊਟ ਉਹਦਾ ਲੈਵਲ ਚੱਕੇ ਜਾਂ ਲਿਫਟ ਕੀਤੇ ਆਰਟੀਫਿਸ਼ਲੀ, ਉਹ ਉੱਥੋਂ ਤੱਕ ਉਹਨਾਂ ਦਾ ਹੱਕ ਹੈਗਾ।
ਫਿਰ ਇਸ ਤੋਂ ਇਲਾਵਾ ਜ਼ਰੂਰਤ ਦੇ ਹਿਸਾਬ ਨਾਲ ਜਿਵੇਂ ਇਜ਼ਰਾਈਲ ਨੇ ਜਾਰਡਨ ਦਾ ਰਿਵਰ ਵੰਡਣ ਵਾਸਤੇ ਇੱਕ ਸਮੀਰ ਸਿਆਲਬਾ ਮੈਥਡ ਵਰਤਿਆ। ਅੱਜ ਕੱਲ ਇੱਕ ਹੋਰ ਮੈਥਡ ਵਰਤਿਆ ਜਾ ਰਿਹਾ ਜਿਹਨੂੰ ਹੈਲਸਿੰਕੀ ਨਾਰਮ ਕਹਿੰਦੇ ਆ ਜਾਂ ਸਿਧਾਂਤ ਕਹਿੰਦੇ ਆ। ਪਰ ਮੋਟੇ ਤੌਰ ਤੇ ਵੇਖਿਆ ਜਾਵੇ ਚਾਹੇ ਕੋਈ ਵੀ ਸਿਧਾਂਤ ਹੀ ਲਾ ਲਈਏ ਆਪਾਂ, ਚਾਹੇ ਰਿਪੇਰੀਅਨ ਸਿਧਾਂਤ ਲਾਈਏ, ਚਾਹੇ ਬੇਸਨ ਵਾਲਾ ਸਿਧਾਂਤ ਲਾਈਏ, ਕੋਈ ਵੀ ਆ, ਪੰਜਾਬ ਇੱਕ ਅਜੋਕੀ ਸਥਿਤੀ ਚ ਹੈ ਕਿ ਵੀ ਸਾਡਾ ਦਰਿਆ ਕਿਸੇ ਨਾਲ ਹੀ ਸਾਂਝਾ ਨਹੀਂ ਗਾ ਭਾਰਤੀ ਸੂਬੇ ਨਾਲ। ਤਾਂ ਉਹਦੇ ਵਿੱਚ ਕੀ ਆ ਗਿਆ ਕਿ ਵੀ ਲੋਅਰ ਬੇਸਨ ਦੇ ਵਿੱਚ ਆ ਕੇ ਹਿਮਾਚਲ ਤੋਂ ਬਾਅਦ ਪੰਜਾਬ ਦੇ ਵਿੱਚ ਜਦੋਂ ਦਰਿਆ ਆ ਜਾਂਦੇ ਆ, ਉਸ ਤੋਂ ਬਾਅਦ ਉਹ ਭਾਰਤ ਤੋਂ ਜਦੋਂ ਨਿਕਲ ਜਾਂਦੇ ਆ ਉਦੋਂ ਪਾਕਿਸਤਾਨ ਚਲੇ ਜਾਂਦੇ ਆ, ਭਾਰਤ ਦੇ ਕਿਸੇ ਸੂਬੇ ਨਾਲ ਨਹੀਂ। ਸੋ ਬੁਨਿਆਦੀ ਤੌਰ ਤੇ ਕਿਸੇ ਵੀ ਤਰੀਕੇ ਨਾਲ ਜਿਹੜੀ ਵੰਡ ਆ ਪਾਣੀ ਦੀ, ਜਾਂ ਸ਼ਬਦ ਵੰਡ ਆ, ਇਹ ਗਲਤ ਹੈਗਾ। ਮਤਲਬ ਇਹ ਪੰਜਾਬ ਦੇ ਹੀ ਪਾਣੀ ਆ ਤੇ ਹੁਣ ਤਾਂ ਜਿਵੇਂ ਪ੍ਰਤੱਖ ਹੋ ਗਿਆ ਕਿ ਵੇਖੋ ਅਸੀਂ ਇਹਦੀ ਮਾਰ ਝੱਲਦੇ ਆ ਤੇ ਦੁਨੀਆ ਦਾ ਇੱਕ ਨੈਚੁਰਲ ਜਸਟਿਸ ਸਿਸਟਮ ਆ, ਇੱਕ ਕੁਦਰਤੀ ਨਿਆਂ ਦਾ ਸਿਧਾਂਤ ਜਿਹੜਾ ਹੈ ਉਹ ਇਹ ਕਹਿੰਦਾ ਹੈ ਕਿ ਵੀ ਜਿਹੜੇ ਲੋਕਾਂ ਨੂੰ ਨੁਕਸਾਨ ਹੋਇਆ ਉਹੀ ਲੋਕ ਉਹਦੇ ਹੱਕਦਾਰ ਆ ਉਹਦਾ ਫਾਇਦਾ ਚੁੱਕਣ ਦੇ ਵੀ। ਤਾਂ ਇਹ ਸਾਰਾ ਕੁਝ ਛਿੱਕੇ ਟੰਗ ਕੇ, ਸਾਰਾ ਕੁਝ ਪਾਸੇ ਕਰਕੇ, ਜਦੋਂ ਸਮਾਂ ਸਾਨੂੰ ਵੀ ਪਾਣੀ ਚਾਹੀਦਾ ਹੁੰਦਾ ਤੇ ਉਧਰੋਂ ਉਹਨਾਂ ਨੂੰ ਵੀ ਚਾਹੀਦਾ ਹੁੰਦਾ ਆਪਣਾ, ਤਾਂ ਉਦੋਂ ਪਾਣੀ ਦੀ ਘਾਟ ਹੁੰਦੀ ਆ, ਉਦੋਂ ਰਾਜਸਥਾਨ ਨੂੰ ਤੇ ਹਰਿਆਣੇ ਨੂੰ ਤੇ ਹੋਰ ਸੂਬਿਆਂ ਨੂੰ ਪਾਣੀ ਦੇ ਦਿੱਤਾ ਜਾਂਦਾ ਹੈ। ਪਰ ਜਦੋਂ ਹੜ੍ਹ ਆਉਂਦੇ ਆ ਤੇ ਜਿਵੇਂ ਹੁਣ ਰਾਜਸਥਾਨ ਫੀਡਰ ਖਾਲੀ ਪਈ ਆ, ਉਧਰ ਪਾਣੀ ਨਹੀਂ ਜਾ ਰਿਹਾ, ਹੜ੍ਹ ਆਉਂਦੇ ਆ ਤੇ ਉਹਦੀ ਮਾਰ ਸਿਰਫ ਪੰਜਾਬ ਦੇ ਲੋਕ ਹੀ ਚੱਲ ਰਹੇ ਹੁੰਦੇ। ਬਿਲਕੁਲ ਬਰਾੜ ਸਾਹਿਬ, ਜਿਹੜੀ ਇਹ ਗੱਲ ਆ ਕਿ ਜਿਹੜਾ ਨੁਕਸਾਨ ਆ ਉਹ ਪੰਜਾਬ ਦੇ ਲੋਕ ਹੜ੍ਹਾਂ ਦੀ ਮਾਰ ਚੱਲ ਰਹੇ ਆ। ਪੰਜਾਬ ਦੇ ਲੋਕ ਬੜੀ ਚੜ੍ਹਦੀ ਕਲਾ ਵਾਲੇ ਲੋਕ ਨੇ। ਅਸੀਂ ਦੇਖਿਆ ਕਿ ਭਾਵੇਂ ਸਰਕਾਰੀ ਪ੍ਰਸ਼ਾਸਨ ਪੂਰੀ ਤਰ੍ਹਾਂ ਦੇ ਨਾਲ ਫੇਲ ਇਸ ਵਾਰ ਵੀ ਹੜ੍ਹਾਂ ਦੇ ਵਿੱਚ ਹੋ ਰਿਹਾ, ਪਰ ਪੰਜਾਬ ਦੇ ਲੋਕ ਇੱਕ ਦੂਜੇ ਦੀ ਮਦਦ ਕਰ ਰਹੇ ਨੇ। ਹੁਣ ਜਿਹੜਾ ਦੁਨੀਆ ਦੇ ਵਿੱਚ ਜਿਹੜੀ ਪੰਜਾਬ ਦੀ ਲੜਾਈ ਆ, ਜਿਹੜੀ ਭਾਰਤ ਦੇ ਨਾਲ ਵੱਡੇ ਪੱਧਰ ਤੇ ਹਥਿਆਰਬੰਦ ਵੀ ਜਿਹੜੀ ਜੰਗ ਹੋਈ ਆ, ਉਸ ਦੇ ਵਿੱਚ ਵੀ ਇੱਕ ਮੁੱਦਾ ਜਿਹੜਾ ਅਹਿਮ ਸੀ ਉਹ ਇਸ ਪਾਣੀਆਂ ਦੀ ਮਾਲਕੀ ਨੂੰ ਲੈ ਕੇ ਸੀ। SYL ਦੀ ਨਹਿਰ ਦਾ ਕੰਮ ਜਿਵੇਂ ਰੁਕਵਾਇਆ ਗਿਆ, ਤਾਂ ਜਿਹੜੀ ਉਹ ਲੜਾਈ ਆ, ਜਿਹੜੀ ਭਾਵੇਂ ਉਹ ਅਸੀਂ ਕਹੀਏ ਵੀ ਸਿੱਖਾਂ ਨੇ ਪ੍ਰਮੁੱਖ ਤੌਰ ਤੇ ਲੜੀ ਆ, ਤੇ ਉਸ ਲੜਾਈ ਦੀ ਜਿਹੜੀ ਵਾਜਬੀਅਤ ਆ ਉਹ ਵੀ ਦੁਨੀਆ ਦੇ ਪਲੇਟਫਾਰਮ ਤੇ ਰਿਪੇਰੀਅਨ ਸਿਧਾਂਤ ਦੇ ਮੁਤਾਬਕ ਦੇ ਜਿਹੜੇ ਬਣੇ ਹਾਲਾਤ ਨੇ ਉਹਨਾਂ ਦੇ ਮੁਤਾਬਕ ਵਾਜਬ ਸਾਬਤ ਹੁੰਦੀ ਆ। ਹਾਂ ਵੇਖੋ, ਉਦੋਂ ਤਾਂ ਜ਼ਿਆਦਾ, ਉਹ ਇਦੋਂ ਵੀ ਜ਼ਿਆਦਾ ਵਾਜਬ ਸਾਬਤ ਹੁੰਦੀ ਹੈ। ਬਿਕੋਜ਼ ਵੇਖੋ ਜਦੋਂ 88 ਦੇ ਵਿੱਚ ਇੱਕ ਤਾਂ ਹੈ ਕਿ ਨੈਚੁਰਲ ਮਾਰ, ਕੁਦਰਤੀ ਮਾਰ ਚਲੋ ਪੈਂਦੀ ਆ, ਕੁਦਰਤੀ ਹੈਗੀ ਆ। ਉਸ 88 ਦੇ ਵਿੱਚ ਪਾਣੀ ਨੂੰ ਸਟੋਰ ਕਰਕੇ ਤੇ ਉਹਨੂੰ ਵੈਪਨਾਈਜ਼ ਕੀਤਾ ਗਿਆ, ਮਤਲਬ ਉਹਨੂੰ ਸਿੱਖਾਂ ਦੇ ਵਿਰੋਧੀ ਜਾਂ ਇੱਥੇ ਲੋਕਲ ਲੋਕਾਂ ਦੇ ਵਿਰੁੱਧ ਉਹਨੂੰ ਹਥਿਆਰ ਵਾਂਗੂ ਵਰਤਿਆ ਗਿਆ ਤੇ ਉਹਦੇ ਵਿੱਚ 88 ਦੇ ਵਿੱਚ ਉਹ ਛੱਡ ਦਿੱਤਾ ਗਿਆ। ਮੰਡ ਦੇ ਇਲਾਕੇ ਦੇ ਵਿੱਚ ਜਿਹੜੇ ਜੁਝਾਰੂ ਸੰਘਰਸ਼ ਕਰਦੇ ਸੀ ਉਹ ਤਾਂ ਚਲੋ ਉਹਨਾਂ ਦੇ ਨਾਟ ਓਨਲੀ ਉਹਨਾਂ ਦਾ ਜਿੱਥੇ ਠਾਰ ਸੀਗੀਆਂ ਜਾਂ ਹਥਿਆਰ ਸੀ ਉਹੀ ਤਬਾਹ ਹੋਏ, ਪਿੰਡਾਂ ਦੇ ਪਿੰਡ ਤਬਾਹ ਕਰ ਦਿੱਤੇ ਗਏ। ਇੱਥੋਂ ਤੱਕ ਕਿ ਲੁਧਿਆਣੇ ਵਰਗਾ ਸ਼ਹਿਰ ਵੀ DMC ਤੱਕ ਜਾਂ ਕਹਿ ਲਓ ਵੀ PAU ਤੱਕ ਪਾਣੀ ਨਾਲ ਡੁੱਬ ਗਿਆ ਸੀਗਾ ਉਦੋਂ। ਤਾਂ ਜਦੋਂ ਤੁਸੀਂ ਇੱਕ ਕਮਿਊਨਿਟੀ ਦੇ ਉਲਟ ਉਸੇ ਦੇ ਵਸੀਲਿਆਂ ਨੂੰ ਹਥਿਆਰ ਵਾਂਗੂ ਵਰਤਦੇ ਹੋ ਤਾਂ ਉਹਨੇ ਤਾਂ ਫਿਰ ਉਹਦੇ ਅਗੇਂਸਟ ਕਿਸੇ ਨਾ ਕਿਸੇ ਤਰੀਕੇ ਦੀ ਲੜਾਈ ਲੜਨੀ ਆ। ਪੰਜਾਬ ਨੇ ਇਹ ਨਹੀਂਗਾ ਕਿ ਸਿੱਧਾ ਹੀ ਹਥਿਆਰ ਚੱਕ ਲਿਆ ਸੀ, ਪੰਜਾਬ ਨੇ ਬਹੁਤ ਲੰਬੀ ਪੀਸਫੁਲ ਸਟਰਗਲ ਲੜੀ। ਪਹਿਲਾਂ ਅੰਗਰੇਜ਼ ਦੇ ਵਿਰੁੱਧ ਲੜੀ, ਫਿਰ ਉਸੇ ਤਰ੍ਹਾਂ ਦੇ ਹੀ ਬਸਤੀਵਾਦੀ ਕਾਨੂੰਨ ਦੇ ਵਿੱਚ ਭਾਰਤ ਦੇ ਸਿਸਟਮ ਦੇ ਵਿੱਚ ਲੜੀ, ਜਿਹੜਾ ਪ੍ਰੈਜ਼ੈਂਟ ਰਜੀਮ ਹੈ ਜਾਂ ਪ੍ਰੈਜ਼ੈਂਟ ਡਿਸਪੈਂਸੇਸ਼ਨ ਆ ਉਹਦੇ ਅਗੇਂਸਟ ਲੜੀ, ਪੰਜਾਬੀ ਸੂਬੇ ਦੀ ਲੜੀ। ਫਿਰ ਉਹਦੇ ਵਿੱਚ ਧੱਕਾ ਹੋਇਆ ਤਾਂ ਅਗਲਾ ਮੋਰਚਾ ਫਿਰ ਪੀਸਫੁਲ ਲੜਿਆ ਬਹੁਤ ਦੇਰ ਤੱਕ। ਪਰ ਜਦੋਂ ਸਾਰਾ ਕੁਝ ਹੀ ਤੁਹਾਡਾ ਫੇਲ ਹੋ ਗਿਆ, ਹਰ ਤਰੀਕੇ ਦੀ ਪੀਸਫੁਲ ਸਟਰਗਲ ਹੀ ਫੇਲ ਹੋ ਗਈ, ਤਾਂ ਡੈਫੀਨੇਟਲੀ ਉਹਨਾਂ ਹਾਲਾਤਾਂ ਦੇ ਵਿੱਚ ਹਰ ਬੰਦਾ ਇਹ ਕਹਿੰਦਾ ਵੀ ਕਿ ਵੀ ਆਹ ਰਾਹ ਚੁਣ ਲੈਣਾ, ਕਿਸੇ ਨੇ ਕੋਈ ਰਾਹ ਚੁਣਿਆ, ਕਿਸੇ ਨੇ ਕੋਈ ਰਾਹ ਚੁਣਿਆ। ਤਾਂ ਉਹਨਾਂ ਵਿੱਚੋਂ ਜਿਹੜੇ ਕੋਈ ਇਹ ਫੀਲ ਕਰਦੇ ਸੀਗੇ ਕਿ ਵੀ ਹਾਂ ਜਿਹੜਾ ਪੀਸਫੁਲ ਸਟਰਗਲ ਆ ਉਹਦਾ ਅੰਤ ਆ ਗਿਆ, ਇਹ ਨਹੀਂ ਹੋਰ ਲੜੀ ਜਾ ਸਕਦੀ, ਤਾਂ ਉਹਨਾਂ ਨੇ ਡੈਫੀਨੇਟਲੀ ਆਰਮ ਸਟਰਗਲ ਵੀ ਲੜਨੀ ਸੀਗੀ। ਉਹ ਇੱਕ ਉਹਨੂੰ ਆਪਾਂ ਨਕਾਰ ਨਹੀਂ ਸਕਦੇ, ਉਹ ਇੱਕ ਇੰਝ ਹੀ ਹਾਲਾਤਾਂ ਚੋਂ ਜਾਇਜ਼ ਹੈ। ਜਦੋਂ ਤੁਹਾਡਾ ਸਭ ਤੋਂ ਮੁਕੱਦਸ ਥਾਂ ਤੋੜ ਦਿੱਤਾ ਗਿਆ, ਤੁਹਾਡੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ, ਤੁਹਾਨੂੰ ਕੋ ਕੇ ਮਾਰਿਆ ਜਾ ਰਿਹਾ, ਤਾਂ ਉਹ ਤਾਂ ਨੈਚੁਰਲ ਆ ਕਿ ਵਿੱਚੋਂ ਹਰ ਬੰਦਾ ਤਰ੍ਹਾਂ ਦੇ ਰਸਤੇ ਲੱਭਦਾ। ਉਹਨਾਂ ਚੋਂ ਇੱਕ ਰਸਤਾ ਇਹ ਵੀ ਸੀਗਾ ਕਿ ਵੀ ਹਥਿਆਰਬੰਦ ਲੜਿਆ ਜਾ। ਬਿਲਕੁਲ ਬਰਾੜ ਸਾਹਿਬ, ਜਿਹੜੀ ਹੁਣ ਦੀ ਸਥਿਤੀ ਆ, ਅਸੀਂ ਦੇਖਿਆ ਕਿ ਜਿਹੜੇ ਹੜ੍ਹਾਂ ਦੀ ਮਾਰ ਪੰਜਾਬ ਨੇ, ਜਿਵੇਂ ਪੰਜਾਬ ਹੁਣ ਵੀ ਚੱਲ ਰਿਹਾ, ਅਗਲੇ ਦਿਨਾਂ ਦੇ ਵਿੱਚ ਵੀ ਇਹ ਕਿਹਾ ਜਾ ਰਿਹਾ ਹੈ ਕਿ ਜਿਹੜਾ ਜੇ ਹਜੇ ਬਰਸਾਤ ਸ਼ੁਰੂ ਹੋਣੀ ਆ, ਮਤਲਬ ਸੌਣ ਮਹੀਨਾ ਜੇ ਚੜ੍ਹਨਾ ਆ, ਤਾਂ ਉਸ ਤੋਂ ਪਹਿਲਾਂ ਹੀ ਜਿਹੜੇ ਡੈਮ ਨੇ ਉਹ ਬੜੇ ਉਹਨਾਂ ਦੇ ਵਿੱਚ ਜਿਹੜਾ ਪੱਧਰ ਆ ਉਹ ਆਪਣੇ ਡੇਂਜਰ ਜਿਹੜੇ ਪੁਆਇੰਟ ਨੇ ਉਹਨਾਂ ਤੱਕ ਪਹੁੰਚਣ ਵਾਲਾ ਆ। ਤਾਂ ਕੀ ਸਥਿਤੀ ਜਿਹੜੀ ਆ ਤੁਸੀਂ ਬਣਦੀ ਦੇਖ ਰਹੇ ਹੋ, ਕਿਉਂਕਿ ਤੁਸੀਂ ਮਿਸਲ ਸਤਲੁਜ ਜਿਹੜੀ ਤੁਹਾਡੀ ਜਥੇਬੰਦੀ ਹੈ ਜਿਹਦੇ ਨਾਲ ਤੁਸੀਂ ਜੁੜੇ ਹੋਏ ਹੋ, ਤਾਂ ਉਹ ਵੀ ਲਗਾਤਾਰ ਗਰਾਊਂਡ ਦੇ ਉੱਤੇ ਸਰਗਰਮ ਆ, ਤਾਂ ਪੰਜਾਬ ਦੇ ਵਿੱਚ ਕੀ ਹਾਲਾਤ ਜਿਹੜੇ ਆ ਉਹ ਤੁਹਾਨੂੰ ਲੱਗ ਰਿਹਾ ਵੀ ਅਗਲੇ ਦਿਨਾਂ ਦੇ ਵਿੱਚ ਹੋਰ ਮੁਸ਼ਕਲ ਵਾਲੇ ਬਣ ਸਕਦੇ ਆ?
ਡੈਫੀਨੇਟਲੀ ਜੀ। ਅੱਜ ਵੇਖੋ ਪੌਂਗ ਡੈਮ ਦਾ ਪਾਣੀ ਵੀ ਛੱਡਤਾ। ਪਹਿਲਾਂ ਕਹਿੰਦੇ ਸੀ 10,000 ਕਿਊਸਿਕ ਛੱਡਾਂਗੇ, ਹੁਣ ਖਬਰਾਂ ਆ ਰਹੀਆਂ 20,000 ਕਿਊਸਿਕ। 10-12,000 ਜਾਂ 15,000 ਕਿਊਸਿਕ ਤੱਕ ਤਾਂ ਬਿਆਸ ਦਰਿਆ ਝੱਲ ਸਕਦਾ ਹੈ ਪਾਣੀ, ਪਰ ਇਹਦੇ ਬਿਯੋਂਡ ਜਿਹੜਾ ਪਾਣੀ ਆ 20,000 ਕਿਊਸਿਕ ਜੇ ਛੱਡਦੀ ਆ ਤਾਂ ਉਹ ਉਹਨੇ ਫਲੱਡਿੰਗ ਕਰਨੀ ਆ। ਦੂਸਰੀ ਗੱਲ ਇਹ ਆ ਕਿ ਬਈ ਸਤਲੁਜ ਚੋਂ ਭਾਖੜਾ ਦੇ ਵੀ ਲੈਵਲਸ ਉੱਚੇ ਹੋ ਗਏ, ਪਰ ਹੈਰਾਨੀ ਦੀ ਗੱਲ ਤਾਂ ਇਹ ਆ ਕਿ ਵੀ ਜਿਹੜੇ ਡੈਮ ਆਪਾਂ ਬਣਾਉਣੇ ਉਹ ਬਣਾਉਣੇ ਹੀ ਆਪਾਂ ਇਸ ਵਾਸਤੇ ਆ ਕਿ ਬਾਰਿਸ਼ਾਂ ਦੇ ਵਿੱਚ ਉਹਦੇ ਚ ਪਾਣੀ ਇਕੱਠਾ ਕਰਨਾ ਹੈ। ਪਰ ਇਹ ਡੈਮ ਖਾਲੀ ਕਿਉਂ ਨਹੀਂ ਕੀਤੇ ਜਾਂਦੇ ਪਹਿਲਾਂ ਬਾਰਿਸ਼ਾਂ ਤੋਂ? ਹਰ ਵਾਰੀ ਆਪਣੇ ਨਾਲ ਹੁੰਦਾ। 2019 ਚ ਵੀ ਤੁਸੀਂ ਵੇਖਿਆ ਹੋਊਗਾ ਕਿ ਵੀ ਇਹ ਡੈਮ ਭਰੇ ਸੀਗੇ ਤੇ ਉੱਤੋਂ ਪਾਣੀ ਹੋਰ ਆ ਗਿਆ। ਇਹਦਾ ਮੁੱਖ ਕਾਰਨ ਜੋ ਸਾਨੂੰ ਸਮਝ ਇੱਥੇ ਆਉਂਦਾ ਹੈਗਾ ਕਿ ਵੀ ਰਾਜਸਥਾਨ ਨੂੰ ਪਾਣੀ ਦੇਣਾ ਹੁੰਦਾ ਹੈ ਤਾਂ 7.5 ਮਿਲੀਅਨ ਏਕੜ ਫੁੱਟ ਪਾਣੀ ਜਿਹੜਾ ਹੈ ਉਹ ਡੈਮ ਸਟੋਰ ਕਰ ਸਕਦਾ ਹੈ, ਤੇ ਤਕਰੀਬਨ 6.5 ਮਿਲੀਅਨ ਏਕੜ ਫੁੱਟ ਉਹਦੇ ਵਿੱਚ ਰੱਖਦੇ ਆ। ਹੋਣਾ ਇਹ ਚਾਹੀਦਾ ਵੀ 21 ਮਈ ਇੱਕ ਕੱਟ ਆਫ ਡੇਟ ਆ, 21 ਮਈ ਨੂੰ ਉਹਨਾਂ ਪਾਣੀ ਹੋਣਾ ਚਾਹੀਦਾ ਹੈ ਜਿਹੜਾ ਵੀ 5 ਜਾਂ 6 ਜਾਂ 8 ਜੁਲਾਈ ਤੱਕ ਸਰਵਾਈਵ ਕਰੇ। ਉਸ ਤੋਂ ਬਾਅਦ ਜਦੋਂ ਮੌਨਸੂਨ ਸ਼ੁਰੂ ਹੋ ਜਾਂਦੇ ਆ ਤਾਂ ਵੀ ਉਹ ਪਾਣੀ ਇੱਥੇ ਇਕੱਠਾ ਹੋਣਾ ਚਾਹੀਦਾ ਹੈ। ਜਦੋਂ ਆਪਾਂ ਮਤਲਬ ਸਮਝੋ ਵੀ ਜਿਵੇਂ ਘਰਾਂ 'ਚ ਵੀ ਆਪਾਂ ਭਾਂਡੇ ਖਾਲੀ ਕਰ ਲੈਂਦੇ, ਜਦੋਂ ਪਾਣੀ ਆਉਣਾ ਹੁੰਦਾ ਵੀ ਆਪਾਂ ਉਹ ਭਰਦੇ ਆ ਪਾਣੀ, ਤਾਂ ਇਹ ਕਿਉਂ ਕੀਤਾ ਜਾਂਦਾ? ਇਹ ਬਹੁਤ ਗੰਭੀਰ ਸਮੱਸਿਆ ਹੈ। ਇਹਦੇ ਵਿੱਚ ਇੱਕ ਵੱਡੀ ਗੱਲ ਇਹ ਆ ਕਿ ਜਿਹੜਾ ਪੰਜਾਬ ਦਾ ਰੀਆਰਗੇਨਾਈਜੇਸ਼ਨ ਐਕਸਿਸ, ਉਹਦੇ ਵਿੱਚ ਜਿਹੜੀ ਧਾਰਾਵਾਂ ਪਾਈਆਂ ਗਈਆਂ 78, 79 ਤੇ 80, ਉਹਦੇ ਵਿੱਚ ਆਪਣੇ ਤੋਂ ਡੈਮ ਹੈਡਵਰਕ ਸਾਰੇ ਖੋਲੇ ਗਏ। ਹੁਣ ਜਿਹੜਾ ਉਹਦੇ ਵਿੱਚ ਪੰਜਾਬ ਦਾ ਹਿੱਤ ਆ ਜਾਂ ਇੱਥੋਂ ਦੇ ਲੋਕਾਂ ਦੀ ਜੋ ਸੈਂਟਰਿਕ ਜੋ ਸੋਚਣੀਆਂ ਜਾਂ ਪੰਜਾਬ ਦੇ ਕੇਂਦਰ ਤੇ ਜੋ ਸੋਚਣੀਆਂ ਉਹ ਨਹੀਂ ਹੁੰਦੀ। ਇਹ ਵੇਖਿਆ ਜਾਂਦਾ ਵੀ ਰਾਜਸਥਾਨ ਵਾਸਤੇ ਪਾਣੀ ਅਵੇਲੇਬਲ ਹੈ ਕਿ ਨਹੀਂ ਹੈ, ਫਲਾਣੇ ਇਲਾਕੇ ਵਾਸਤੇ ਅਵੇਲੇਬਲ ਹੈ ਕਿ ਨਹੀਂ ਹੈ, ਤੇ ਉਹਦੀ ਆਪਾਂ ਨੂੰ ਹਰ ਦੂਜੇ ਤੀਜੇ ਸਾਲ 4 ਸਾਲਾਂ ਬਾਅਦ ਮਾਰ ਪੈਂਦੀ ਆ, ਕਿਉਂਕਿ ਪਾਣੀ ਰੱਖਿਆ ਉਹਨਾਂ ਵਾਸਤੇ ਹੁੰਦਾ ਹੈ। ਜਦੋਂ ਹੋਰ ਤੋਂ ਪਾਣੀ ਆ ਜਾਂਦਾ ਤਾਂ ਉਹ ਡਿਸਟਰਕਸ਼ਨ ਹੁੰਦੀ ਆ ਤੇ ਉਹ ਆਪਾਂ ਨੂੰ ਉਹ ਖੋਲ ਦਿੱਤਾ ਜਾਂਦਾ ਤੇ ਪਾਣੀ ਆਪਾਂ ਨੂੰ ਤਬਾਹ ਕਰਦਾ ਹੈ। ਤਾਂ ਆਪਣੇ ਵਾਸਤੇ ਤਾਂ ਇੱਕ ਤਰ੍ਹਾਂ ਡੈਮ ਹੈ ਹੀ ਨਹੀਂ। ਆਪਾਂ ਤਾਂ ਪੁਰਾਣਾ ਉਹੀ ਸਿਸਟਮ ਚੱਲ ਰਹੇ ਆ, ਜਿਹੜਾ ਪਾਣੀ ਸਟੋਰ ਕੀਤਾ ਜਾਂਦਾ ਉਹ ਦੂਜੀਆਂ ਸੂਬਿਆਂ ਵਾਸਤੇ ਸਟੋਰ ਹੋ ਰਿਹਾ। ਦੇਖੋ ਬਰਾੜ ਸਾਹਿਬ, ਇਹ ਪੰਜਾਬ ਦੇ ਵਿੱਚ ਹੁਣ ਆਮ ਧਾਰਨਾ ਬਣ ਗਈ ਆ ਕਿ ਜਿਹੜੇ ਡੈਮ ਨੇ ਪੰਜਾਬ ਦੀ ਕਿਸੇ ਮਤਲਬ ਇਰੀਗੇਸ਼ਨ ਨੂੰ ਫੈਸਿਲਿਟੇਟ ਕਰਨ ਲਈ ਨਹੀਂ, ਬਲਕਿ ਇੱਕ ਵੈਪਨ ਵਾਂਗ ਜਿਹੜੇ ਆ ਪੰਜਾਬ ਦੇ ਸਿਰ ਦੇ ਉੱਤੇ ਰੱਖੇ ਗਏ ਆ ਤੇ ਜਿਨ੍ਹਾਂ ਦੀ ਵਰਤੋਂ ਵੀ ਹੋਈ ਆ ਪਾਸਟ ਦੇ ਵਿੱਚ, ਤੁਸੀਂ ਦੱਸਿਆ ਜਿਵੇਂ। ਤੇ ਜਦੋਂ ਆਪਾਂ ਭਾਰਤ ਦੀ ਸਿਆਸਤ ਵੱਲ ਨਿਗਾਹ ਮਾਰਦੇ ਆ ਤਾਂ ਇਹ ਬੜੀ ਹੈਰਾਨੀ ਵਾਲੀ ਗੱਲ ਆ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਕਿ ਦੇਖਣ 'ਚ ਆਇਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਆ, ਉਹਨਾਂ ਦਾ ਟਵਿੱਟਰ ਜਿਹੜਾ ਕਿ ਬੜਾ ਐਕਟਿਵ ਰਹਿੰਦਾ ਆ। ਪੰਜਾਬ ਐਡੀ ਵੱਡੀ ਤਰਾਸਦੀ ਚੋਂ ਲੰਘ ਰਿਹਾ ਹੈ, ਇੱਕ ਬੜੀ ਹਿਊਮਨ ਟ੍ਰੈਜੇਡੀ ਆ ਜਿਹੜੀ ਪੰਜਾਬ ਫੇਸ ਕਰ ਰਿਹਾ, ਪਰ ਹਜੇ ਤੱਕ ਜਿਹੜਾ ਇੱਕ ਵੀ ਟਵੀਟ ਜਿਹੜਾ ਆ ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ ਲੋਕਾਂ ਦੇ ਨਾਲ ਸੰਵੇਦਨਾ ਪ੍ਰਗਟ ਕਰਦਾ ਜਾਂ ਕਿਸੇ ਮਦਦ ਦਾ ਭਰੋਸਾ ਦਿੰਦਾ ਜਿਹੜਾ ਆ ਉਹ ਇਸ ਮਾਮਲੇ ਤੇ ਨਹੀਂ ਆਇਆ। ਤਾਂ ਤੁਸੀਂ ਇਸ ਇਸ਼ਾਰੇ ਨੂੰ ਕਿਵੇਂ ਦੇਖ ਰਹੇ ਹੋ? ਕੀ ਜਿਹੜਾ ਕਿਸਾਨ ਸੰਘਰਸ਼ ਦੇ ਵਿੱਚ ਪੰਜਾਬ ਦੀ ਇੱਕ ਵੱਡੀ ਚੁਣੌਤੀ ਆ ਜਿਹੜੀ ਦੇਖਣ ਨੂੰ ਮਿਲੀ ਸੀ, ਕੀ ਇਹ ਖੁਸ਼ ਹੁੰਦਾ ਨਜ਼ਰ ਆ ਰਿਹਾ ਤੁਹਾਨੂੰ ਭਾਰਤ ਦਾ ਸਿਆਸੀ ਲਾਣਾ ਇਸ ਸਾਰੇ ਵਰਤਾਰੇ 'ਚ? ਦੇਖੋ, ਮੈਨੂੰ ਜਿੱਥੋਂ ਤੱਕ ਲੱਗਦਾ ਹੈ ਕਿ ਡੈਫੀਨੇਟਲੀ ਜਿਹੜਾ ਕਿਸਾਨ ਸੰਘਰਸ਼ ਆ ਉਹਨੇ ਜਿਹੜੀ ਮੌਜੂਦਾ ਸਰਕਾਰ ਆ, ਖਾਸ ਕਰਕੇ ਮੋਦੀ ਜੀ ਨੂੰ ਆਪਾਂ ਇਹ ਸਮਝਦੇ ਸੀਗੇ ਕਿ ਵੀ ਉਹ ਤਾਂ ਵਨਰੇਬਲ ਹੀ ਨਹੀਂਗਾ, ਉਹਨੂੰ ਤਾਂ ਕੋਈ ਬੰਦਾ ਹਰਾ ਹੀ ਨਹੀਂ ਸਕਦਾ। ਉਸ ਕਿਸਾਨ ਸੰਘਰਸ਼ ਨੇ ਉਹਦੀਆਂ ਗੋਡਨੀਆਂ ਲਵਾਤੀਆਂ ਸੀਗੀਆਂ ਤੇ ਉਹਦੇ ਵਿੱਚ ਮੁੱਖ ਰੋਲ ਪੰਜਾਬ ਦੇ ਕਿਸਾਨਾਂ ਦਾ ਸੀ ਤੇ ਨਾਲ ਸਪੋਰਟਿੰਗ ਰੋਲ ਜਿਹੜਾ ਆਪਾਂ ਹਰਿਆਣੇ ਦਾ ਕਹਿ ਸਕਦੇ ਹਾਂ। ਤੇ ਅੱਜ ਦੋਵੇਂ ਸੂਬੇ ਹੀ ਪ੍ਰੋਬਲਮ 'ਚ ਆ। ਹਾਲਾਂਕਿ ਹਰਿਆਣੇ ਦੇ ਵਿੱਚ ਤਾਂ ਉਹਨਾਂ ਦੀ ਆਪਦੀ ਸਰਕਾਰ ਹੈ ਬੀਜੇਪੀ ਦੀ, ਪਰ ਮੁੱਖ ਤੌਰ ਤੇ ਪੰਜਾਬ ਜ਼ਿਆਦਾ ਸਫਰ ਕਰ ਰਿਹਾ। ਹਰਿਆਣੇ ਦਾ ਜਿਹੜਾ ਪੰਜਾਬ ਨਾਲ ਬਾਰਡਰ ਨਾਲ ਲੱਗਦਾ ਇਲਾਕਾ, ਉੱਥੇ ਜ਼ਰੂਰ ਨੁਕਸਾਨ ਬਹੁਤ ਹੋਇਆ ਤੇ ਪਰ ਕੋਈ ਉਹਨਾਂ ਦਾ ਸਿਗਨਲ ਨਹੀਂ ਹੈ। ਇਹਦਾ ਮਤਲਬ ਹੈ ਕਿ ਉਹ ਐਟੀਟਿਊਡ, ਉਹ ਜਿਹੜੀ ਈਗੋ ਉਹਨਾਂ ਦੀ ਪ੍ਰੋਬਲਮ ਆ ਉਹ ਹੈਗੀ ਆ ਕਿਤੇ ਨਾ ਕਿਤੇ, ਉਹ ਫੀਲ ਕਰ ਰਹੇ ਆ, ਉਹ ਉਸ ਗੱਲ ਨੂੰ ਲੈ ਕੇ ਬੈਠੇ ਆ ਜਿਵੇਂ ਇੱਕ ਜ਼ਖਮੀ ਸ਼ੇਰ ਹੁੰਦਾ ਕਿ ਵੀ ਮੈਂ, ਜਾਂ ਕਹਿ ਲਓ ਵੀ ਇੱਕ ਜ਼ਖਮ ਹੈਗਾ ਉਹਨੂੰ ਉਹ ਨਰਸ ਕਰ ਰਹੇ ਆ ਉਹਨੂੰ, ਗ੍ਰੀਵੈਂਸ ਨੂੰ ਪੰਜਾਬ ਦੇ ਲੋਕਾਂ ਦੇ ਨਾਲ, ਤੇ ਜਿਹਦੇ ਕਰਕੇ ਉਹ ਸਪੋਰਟ ਤੇ ਨਹੀਂ ਆ ਰਹੇ। ਦੂਸਰੀ ਇਹਨਾਂ ਦੀ ਆਪਦੀ ਇੱਕ ਗੰਦੀ ਰਾਜਨੀਤੀ ਵੀ ਆ, ਜਿੱਥੇ ਆਮ ਆਦਮੀ ਪਾਰਟੀ ਤੇ ਬੀਜੇਪੀ ਇੱਕ ਦੂਜੇ ਦੇ ਟਕਰਾਅ 'ਚ ਖੜੇ ਆ। ਅੱਜ ਦੀ ਡੇਟ 'ਚ ਪੰਜਾਬ ਦੇ ਵਿੱਚ ਕੋਈ ਵੀ ਜਿਹੜੀ ਇਨਵੈਸਟਮੈਂਟ ਇਸ ਕਰਕੇ ਨਹੀਂ ਕਰਨ ਦਿੱਤੀ ਜਾ ਰਹੀ ਬੀਜੇਪੀ ਵੱਲੋਂ ਕਿ ਵੀ ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਆ। ਸੋ ਇਹਨਾਂ ਦੀ ਇੱਕ ਦੂਜੇ ਦੀ ਜਿਹੜੀ ਲੜਾਈ ਆ ਉਹ ਵੀ ਸਾਡਾ ਨੁਕਸਾਨ ਕਰ ਰਹੀ ਆ। ਤੇ ਦੂਜਾ, ਪ੍ਰੈਜ਼ੈਂਟ ਸਰਕਾਰ ਦਾ, ਮੋਦੀ ਸਰਕਾਰ ਦਾ ਕੋਈ ਨਾ ਕੋਈ ਡੈਫੀਨੇਟਲੀ ਇੱਕ ਮੰਚ ਉਹਨਾਂ ਦੇ ਹੈ ਕਿ ਵੀ ਅਸੀਂ ਇਹਨਾਂ ਨੂੰ ਲੋਲੀਪੌਪ ਉਦੋਂ ਦੇਵਾਂਗੇ ਜਦੋਂ ਕਿਤੇ ਸਾਨੂੰ ਇਹ ਸਾਡੇ ਨਾਲ ਤੁਰਨ ਨੂੰ ਤਿਆਰ ਹੋਣ। ਦੇਖੋ, ਕੋਈ ਵੱਡਾ ਸਟੈਪ ਵੀ ਨਹੀਂ, ਕੋਈ ਉਹਨਾਂ ਨੇ ਕੋਈ ਏਡ ਵੀ ਨਹੀਂ ਹਲੇ ਦਿੱਤੀ ਵੱਡੀ। ਇੱਕ NDRF ਹੀ ਆਈ ਆ, ਉਹਦਾ ਤਾਂ ਨਾਰਮਲ ਪ੍ਰੋਸੈਸ ਹੈਗਾ, ਪਰ ਸੈਂਟਰਲ ਨੂੰ ਕੋਈ ਏਡ ਜਾਂ ਕੋਈ ਹੋਰ ਗਰਾਊਂਡ ਦੇ ਉੱਤੇ ਵੀ ਕੰਮ ਨਹੀਂ ਹੋਇਆ। ਟਵੀਟ ਤਾਂ ਕੀ ਗਰਾਊਂਡ ਦੇ ਉੱਤੇ ਹੀ ਕੰਮ ਹੋਣਾ ਚਾਹੀਦਾ ਸੀ।
ਬਿਲਕੁਲ ਜੀ, 2019 ਚ ਵੀ ਇਹ ਤਾਂ ਗੱਲ ਸਾਹਮਣੇ ਆ ਗਈ ਸੀ। ਜਦੋਂ 2019 ਦੇ ਹੜ੍ਹ ਆਏ ਸੀ, ਉਦੋਂ ਵੀ ਜਿਹੜਾ ਪੰਜਾਬ ਨੂੰ ਜਿਹੜੀ ਏਡ ਆ ਸੈਂਟਰ ਵੱਲੋਂ ਕੰਸੀਡਰ ਹੀ ਨਹੀਂ ਕੀਤਾ ਗਿਆ ਸੀ ਵੀ ਇੱਥੇ ਜਿਹੜੀ ਆ ਵੱਡੀ ਤਬਾਹੀ ਹੋਈ ਆ, ਤੇ ਜਿਹੜੀ ਹੋਰ ਸੂਬੇ ਜਿੱਥੇ ਹਾਲਾਂਕਿ ਘੱਟ ਤਬਾਹੀ ਹੋਈ ਸੀ, ਉਹਨਾਂ ਨੂੰ ਜਿਹੜਾ ਆ ਕੰਸੀਡਰ ਕਰਕੇ ਤੇ ਉਹਨਾਂ ਨੂੰ ਵੱਡੀ ਏਡ ਦਿੱਤੀ ਗਈ ਸੀ। ਇਸ ਦੇ ਨਾਲ ਬਰਾੜ ਸਾਹਿਬ ਹੋਰ ਜਿਹੜਾ ਚਿੰਤਾ ਦਾ ਵਿਸ਼ਾ ਇਹ ਸਾਰੇ ਵਰਤਾਰੇ 'ਚ ਦੇਖਣ ਨੂੰ ਮਿਲਿਆ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਸਪੋਰਟ ਬੈਂਕ ਆ, ਜਿਹੜਾ ਪੰਜਾਬ ਦੇ ਵਿੱਚੋਂ ਅਸੀਂ ਕਹਿ ਸਕਦੇ ਹਾਂ ਕਿ ਐਂਟੀ ਇਨਕੰਬੈਂਸੀ ਵਾਲਾ ਜਿਹੜਾ ਉਹ ਲੋਕ ਸੀ ਜਿਹੜੇ ਜਿਨ੍ਹਾਂ ਨੇ ਇਹ ਸਰਕਾਰ ਚੁਣੀ, ਹੁਣ ਉਹ ਸਪੋਰਟਰ ਨੇ, ਤਾਂ ਉਹਨਾਂ ਦੀਆਂ ਪੋਸਟਾਂ ਵੀ ਜਿਹੜੀਆਂ ਸੋਸ਼ਲ ਮੀਡੀਆ ਤੇ ਬੜੀ ਚਿੰਤਾ ਵਾਲੀਆਂ ਸਾਹਮਣੇ ਆਈਆਂ ਕਿ ਉਹ ਇਹ ਕਹਿ ਰਹੇ ਨੇ ਕਿ ਜਿਹੜੇ ਲੋਕ ਪੰਜਾਬ ਦੇ ਪਾਣੀ ਨੂੰ ਰੋਕਣ ਦੀ ਗੱਲ ਕਰਦੇ ਸੀ ਕਿ ਉਹ ਹੁਣ ਪੰਜਾਬ ਦਾ ਪਾਣੀ ਰੋਕ ਲੈਣ। ਤਾਂ ਜਿਹੜੀਆਂ ਇਹੋ ਜਿਹੀਆਂ ਪੋਸਟਾਂ ਨੇ ਇੱਕ ਪਾਰਟੀ ਦੇ ਸਪੋਰਟ ਬੈਂਕ ਵੱਲੋਂ ਹੋਣੀਆਂ ਕਿ ਪਾਰਟੀ ਦੇ ਵਿਦਿਨ ਕਿਹੋ ਜਿਹਾ ਨੈਰੇਟਿਵ ਪੰਜਾਬ ਦੇ ਪਾਣੀ ਨੂੰ ਲੈ ਕੇ ਬਣਾਇਆ ਜਾ ਰਿਹਾ, ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ? ਨਹੀਂ, ਉਹ ਵੈਸੇ ਮੇਰੇ ਹਿਸਾਬ ਨਾਲ ਬਹੁਤ ਮਾਰਜਨਲਾਈਜ਼ਡ ਗਰੁੱਪ ਹੋਊਗਾ ਜਿਹੜਾ ਇਹ ਜੀ ਗੱਲ ਕਰ ਰਿਹਾ ਇਸ ਟਾਈਮ। ਜ਼ਿਆਦਾਤਰ ਜਿਹੜੇ ਲੋਕਾਂ ਨੂੰ ਰਾਈਪੇਰੀਅਨ ਸਿਧਾਂਤ ਜਾਂ ਨੁਕਸਾਨ ਦਾ ਨਹੀਂ ਵੀ ਪਤਾ ਸੀ, ਉਹਨਾਂ ਤੋਂ ਵੀ ਨਹੀਂ ਬੋਲਿਆ ਜਾ ਰਿਹਾ। ਰਾਦਰ ਇਸ ਟਾਈਮ ਮੈਂ ਇਹ ਫੀਲ ਕਰਦਾ ਕਿ ਪ੍ਰੈਸ ਨੂੰ ਜਾਂ ਆਪਣੇ ਜਿਹੜੇ ਐਕਟਿਵਿਸਟ ਆ ਉਹਨਾਂ ਨੂੰ, ਸਪੈਸ਼ਲੀ ਜਿਹੜੇ ਕੁਝ ਗਰੁੱਪਸ ਆ ਜਿਵੇਂ ਉਗਰਾਹਾਂ ਵਰਗੇ ਗਰੁੱਪ ਆ ਜਾਂ ਹੋਰ ਭਾਰਤੀ ਕਿਸਾਨ ਯੂਨੀਅਨ ਦੇ ਕਈ ਗਰੁੱਪ ਆ ਜਿਹੜੇ ਪਾਣੀ ਨੂੰ ਨੈਸ਼ਨਲ ਰਿਸੋਰਸ ਦੱਸਦੇ ਆ ਰਹੇ ਆ, ਉਹਨਾਂ ਤੇ ਵਿਚਾਰ ਜ਼ਰੂਰ ਲੈਣੇ ਚਾਹੀਦੇ। ਉਹਨਾਂ ਨੂੰ ਪੁੱਛਣਾ ਚਾਹੀਦਾ ਵੀ ਤੁਸੀਂ ਹੁਣ ਦੱਸੋ ਕਿ ਕੀ ਤੁਹਾਡਾ ਸਟੈਂਡ ਆ, ਕਿਉਂਕਿ ਉਹ ਲੋਕ ਮੈਟਰ ਕਰਦੇ ਆ। ਜਿਹੜੀਆਂ ਫੇਕ ਪੋਸਟਸ ਹੈਗੀਆਂ ਜਾਂ ਫੇਕ ਆਈਡੀਜ਼ ਤੋਂ ਕੋਈ ਪੋਸਟ ਹੋ ਰਹੀਆਂ, ਇਹ ਆਪਾਂ ਮੇਰਾ ਖਿਆਲ ਇੱਕ ਬਿਮਾਰ ਮਾਨਸਿਕਤਾ ਹੈਗੀ ਆ। ਇੱਕ ਦੋ ਲੋਕ ਬੰਦੇ ਹੈਗੇ ਜਿਹੜੇ ਕਰਦੇ ਆ। ਉਹ ਜਦੋਂ ਆਪਾਂ ਮੁਦਕੀ ਮੋਰਚਾ ਲਾਇਆ ਸੀ ਜਾਂ ਹੋਰ ਵੀ ਪੰਜਾਬ ਪੱਖੀ ਲੋਕ ਕੋਈ ਮੱਤੇਆੜੇ ਚ ਲੜਦੇ ਆ ਜਾਂ ਜ਼ੀਰੇ ਚ ਲੜਦੇ ਆ, ਜਾਂ ਹੋਰ ਪਿੱਛੇ ਜਿਵੇਂ ਐਪੀਸੋਡ ਹੋਇਆ ਸੀਗਾ ਜਿਹਦੇ ਚ ਨੌਜਵਾਨਾਂ ਦੀ ਇੰਨੀ ਅਰੈਸਟਾਂ ਹੋਈਆਂ, ਉਹਦੇ ਵਿੱਚ ਵੀ ਉਹਨਾਂ ਨੇ ਬਹੁਤ ਹੀ ਨਕਾਰਾਤਮਕ ਜਾਂ ਇਹ ਕਹਿ ਲਓ ਨੈਗੇਟਿਵ ਸਰਕਾਸਟਿਕ ਰਿਮਾਰਕਸ ਦਿੱਤੇ ਸੀਗੇ। ਤੇ ਉਹਨਾਂ ਨੂੰ ਵੈਸੇ ਆਪਾਂ ਨੂੰ ਸਾਈਡਲਾਈਨ ਕਰ ਦੇਣਾ ਚਾਹੀਦਾ, ਇੰਡਿਫਰੈਂਟ ਹੋਣਾ ਚਾਹੀਦਾ, ਕਿਉਂਕਿ ਵੇਖੋ 3 ਕਰੋੜ ਦੀ ਆਬਾਦੀ ਚੋਂ 5-10 ਹਜ਼ਾਰ ਬੰਦਾ ਦਿਮਾਗੀ ਤੌਰ ਤੇ ਬਿਮਾਰ ਵੈਸੇ ਹੀ ਹੋ ਸਕਦਾ ਹੈ, ਕੋਈ ਜੀ ਲੰਬੀ ਚੌੜੀ ਗੱਲ। ਬਰਾੜ ਸਾਹਿਬ, ਜਿਹੜਾ ਮਸਲਾ ਹੁਣ ਇੰਡਸ ਵਾਟਰ ਟ੍ਰੀਟੀ ਦਾ ਆ, ਆਪਾਂ ਉਹਦੇ ਬਾਰੇ ਥੋੜਾ ਜਿਹਾ ਵਿਚਾਰ ਕਰਦੇ ਹਾਂ ਕਿ ਪੰਜਾਬ ਦੇ ਪਾਣੀਆਂ ਦੀ ਵਰਤੋਂ ਬਾਰੇ ਇੱਕ ਵੱਡਾ ਜਿਹੜਾ ਇੰਟਰਨੈਸ਼ਨਲ ਇਹ ਡਾਕੂਮੈਂਟ ਆ, ਤੇ ਇੰਡਸ ਵਾਟਰ ਟ੍ਰੀਟੀ ਨੂੰ ਹਮੇਸ਼ਾ ਪ੍ਰੋਬਲਮੈਟਿਕ ਮੰਨਿਆ ਜਾਂਦਾ ਹੈ, ਜਿਹਦੇ ਵਿੱਚ ਕਿ ਭਾਰਤ ਅਤੇ ਪਾਕਿਸਤਾਨ ਨੂੰ ਜਿਹੜੀ ਆ ਪਾਣੀਆਂ ਦੀ ਇੱਕ ਤਰ੍ਹਾਂ ਨਾਲ ਅਸੀਂ ਕਹਿ ਸਕਦੇ ਹਾਂ ਕਿ ਮਾਲਕੀ ਦੇ ਦਿੱਤੀ ਗਈ। ਤਾਂ ਜਿਹੜਾ ਹੁਣ ਇਹ ਅਗਲੇ ਦਿਨਾਂ 'ਚ ਗੱਲ ਹੋ ਰਹੀ ਹੈ ਕਿ ਇਹਨਾਂ ਦਰਿਆਵਾਂ ਦੇ ਵਿੱਚ ਜਿਹੜੇ ਪੰਜਾਬ ਦੇ ਦਰਿਆ ਨੇ, ਵੱਡਾ ਜਿਹੜਾ ਆ ਪਾਣੀ ਦੀ ਬਹੁਤ ਜ਼ਿਆਦਾ ਮਾਤਰਾ ਹੋਣੀ ਹੈ, ਕਿਉਂਕਿ ਹਿਮਾਲਿਆ ਦੇ ਵਿੱਚ ਜਿਹੜੇ ਗਲੇਸ਼ੀਅਰ ਨੇ ਜਿੱਥੋਂ ਇਹ ਪਾਣੀ ਆਉਂਦਾ ਆ, ਉਹ ਗਲੋਬਲ ਵਾਰਮਿੰਗ ਕਰਕੇ ਬਹੁਤ ਤੇਜ਼ੀ ਨਾਲ ਪਿਘਲ ਰਹੇ ਆ। ਤਾਂ ਪੰਜਾਬ ਦੇ ਪੱਲੇ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਜਿਹੜਾ ਪਾਣੀ ਆ ਪੰਜਾਬ ਇਹਨੂੰ ਵਰਤ ਸਕਦਾ ਆ? ਹਾਲਾਂਕਿ ਪੰਜਾਬ ਦਾ ਡਰੇਨੇਜ ਸਿਸਟਮ ਤਾਂ ਅਸੀਂ ਦੇਖਿਆ ਕਿ ਇੱਕ ਮੀਂਹ ਦੇ ਨਾਲ ਹੀ ਜਿਹੜਾ ਆ ਉਹ ਸਾਰਾ ਬਲੋਕ ਹੋ ਜਾਂਦਾ ਆ, ਹੜ੍ਹਾਂ ਵਰਗੀ ਸਥਿਤੀ ਹੋ ਜਾਂਦੀ ਆ। ਤਾਂ ਮਤਲਬ ਕੀ ਜਿਹੜੀ ਸਥਿਤੀ ਆ ਤੁਸੀਂ ਦੇਖ ਰਹੇ ਹੋ ਇੰਡਸ ਵਾਟਰ ਟ੍ਰੀਟੀ ਨੂੰ ਜੋੜ ਕੇ, ਤੇ ਜਿਹੜਾ ਅਗਲੇ ਸਮੇਂ ਦੇ ਵਿੱਚ ਜਿਵੇਂ ਦੇ ਹਾਲਾਤ ਪੰਜਾਬ ਦੇ ਦਰਿਆਵਾਂ ਦੇ ਬਣਨ ਦੀ ਸੰਭਾਵਨਾ ਨਜ਼ਰ ਆ ਰਹੀ ਹੈ? ਦੇਖੋ, ਪਹਿਲੀ ਗੱਲ ਤਾਂ ਆਪਾਂ ਨੂੰ ਨਾ ਇਹ 2-3 ਚੀਜ਼ਾਂ ਰਲਗੱਡ ਹੋ ਗਈਆਂ। ਪਹਿਲੀ ਗੱਲ ਤਾਂ ਆਪਾਂ ਨੂੰ ਇੰਡਸ ਵਾਟਰ ਟ੍ਰੀਟੀ ਨੂੰ ਸਮਝਣਾ ਪਊਗਾ। ਜਿਹੜੀ ਸਿੰਧ ਇੰਡਸ ਵਾਟਰ ਟ੍ਰੀਟੀ ਤੋਂ ਪਹਿਲਾਂ ਕੀ ਹੋਇਆ ਸੀ ਕਿ ਪਾਕਿਸਤਾਨ ਤੇ ਭਾਰਤ ਦੇ ਵਿੱਚ ਇੱਕ ਤਰ੍ਹਾਂ ਪਾਣੀ ਨੂੰ ਲੈ ਕੇ ਇੱਕ ਕੋਲਡ ਵਾਰ ਜੀ ਚੱਲ ਪਈ ਸੀ ਕਈ ਵਾਰੀ, ਜਦੋਂ ਕਿਉਂਕਿ ਵੰਡ ਹੋਈ। ਜਦੋਂ ਵੰਡ ਤੋਂ ਬਾਅਦ ਬਹੁਤ ਜ਼ਿਆਦਾ, ਪਹਿਲਾਂ ਤਾਂ ਵੰਡ ਵੇਲੇ ਅੰਗਰੇਜ਼ਾਂ ਨੇ ਬਹੁਤ ਇਸ ਤੇ ਤਰਜੀਹ ਦਿੱਤੀ, ਪਰ ਉਦੋਂ ਜਿਨ੍ਹਾਂ ਤੇ ਨਹਿਰੂ ਦੋਨੇ ਹੀ ਬਿਲਕੁਲ ਸ਼ਾਰਟ ਸਾਈਟਡਨੈਸ ਉਹਨਾਂ ਨੇ ਸ਼ੋ ਕੀਤੀ। ਉਹ ਪੰਜਾਬ ਦੇ ਲੋਕ ਨਹੀਂ ਸੀਗੇ, ਉਹਨਾਂ ਨੂੰ ਪਤਾ ਹੀ ਨਹੀਂ ਸੀਗਾ ਇੱਥੋਂ ਦਾ। ਤੇ ਜਿਨ੍ਹਾਂ ਨੇ ਤਾਂ ਇੰਨਾ ਸਟੇਟਮੈਂਟ ਦੇ ਦਿੱਤੀ ਕਿ ਵੀ ਮੈਂ ਆਪਦਾ ਮੁਲਕ ਲਊਂਗਾ ਚਾਹੇ ਉਹ ਰੇਗਿਸਤਾਨ ਹੀ ਕਿਉਂ ਨਾ ਹੋਵੇ। ਪਰ ਜਦੋਂ ਅਸਲੀਅਤ ਸਾਹਮਣੇ ਆਈ, ਉਹਨੂੰ ਪਤਾ ਲੱਗਿਆ ਵੀ ਪਾਣੀ ਨਾ ਮੈਨੂੰ ਮਿਲਿਆ ਤਾਂ ਬਹੁਤ ਵੱਡੀ ਪ੍ਰੋਬਲਮ ਹੋ ਜੂਗੀ, ਕਿਉਂਕਿ ਹੈਡਵਰਕ ਸਾਰੇ ਈਸਟਰਨ ਪੰਜਾਬ 'ਚ ਰਹਿ ਗਏ ਸੀਗੇ, ਮਤਲਬ ਆਪਣਾ ਚੜ੍ਹਦੇ ਪੰਜਾਬ 'ਚ ਰਹਿ ਗਏ ਸੀਗੇ। ਤੇ ਜਿਹੜਾ ਕੰਮਕਾਰ ਸੀਗਾ ਸਾਰਾ, ਜਿਹੜਾ ਪਾਣੀ ਦਾ ਵੱਡਾ ਨੈਟਵਰਕ ਸੀਗਾ, ਉਹ ਸਾਰਾ ਲਹਿੰਦੇ ਪੰਜਾਬ ਸੀਗਾ। ਤਾਂ ਉਹ ਜ਼ਿਆਦਾ ਜ਼ਰਖੇਜ਼, ਉੱਥੇ ਜ਼ਿਆਦਾ ਕਨਾਲ ਸਿਸਟਮ ਚੰਗਾ ਬਣਿਆ ਹੋਇਆ ਸੀ। ਆਪਣੇ ਲੋਕ ਉੱਜੜ ਕੇ ਵੀ ਉੱਥੋਂ ਆਏ ਆ, ਬਹੁਤ ਉਜਾੜਾ ਹੋਇਆ ਸਾਡਾ। ਬਟ ਜਦੋਂ ਐਕਚੁਅਲ ਸਿਚੁਏਸ਼ਨ ਨੂੰ ਫੇਸ ਕੀਤਾ ਤਾਂ ਇਹਨਾਂ 'ਚ ਪ੍ਰੋਬਲਮ ਆ ਗਈ ਸੀਗੀ। ਤਾਂ ਉਹ 5-6 ਸਾਲ ਚੱਲਦੀ ਰਹੀ। ਉਹਨਾਂ ਦਿਨਾਂ 'ਚ ਐਟੋਮਿਕ ਐਨਰਜੀ ਕਮਿਸ਼ਨ ਦੇ ਪੁਰਾਣੇ ਚੇਅਰਮੈਨ USA ਦੇ ਲੈਲੈਂਥੀਅਲ, ਉਹ ਇੰਡੀਆ ਆਏ ਹੋਏ ਸੀਗੇ ਤੇ ਉਹ ਇੱਕ ਕੋਲੀਅਰ ਨਾਮ ਦੀ ਇੱਕ ਮੈਗਜ਼ੀਨ ਵਾਸਤੇ ਉਹ ਕੰਮ ਕਰ ਰਹੇ ਸੀਗੇ। ਤਾਂ ਉਹਨਾਂ ਨੇ 3-4 ਲੇਖ ਲਿਖੇ। ਉਹਨਾਂ ਨੂੰ ਉਦੋਂ ਇਹ ਸੀਗਾ ਕਿ ਵੀ ਇਹ ਕੋਰੀਆ ਵਰਗੀ ਸਿਚੁਏਸ਼ਨ, ਸਾਊਥ ਕੋਰੀਆ ਤੇ ਨਾਰਥ ਕੋਰੀਆ ਵਰਗੀ ਸਿਚੁਏਸ਼ਨ ਬਣਦੀ ਜਾ ਰਹੀ ਆ। ਤੇ ਉਦੋਂ ਉਹਨਾਂ ਨੂੰ ਕਮਿਊਨਿਜ਼ਮ ਦਾ ਬਹੁਤ ਡਰ ਸੀ। ਪਰ ਕਮਿਊਨਿਜ਼ਮ ਦਾ ਉਹਨਾਂ ਨੂੰ ਡਰ ਸੀ ਕਿ ਪਾਕਿਸਤਾਨ 'ਚ ਜੇ ਪਾਣੀ ਨਾ ਰਿਹਾ ਤੇ ਪਾਕਿਸਤਾਨ 'ਚ ਗਰੀਬੀ ਆ ਗਈ ਤਾਂ ਇਹ ਇੱਕ ਇਹ ਅਫਗਾਨਿਸਤਾਨ ਦੇ ਨਾਲ ਲੱਗਦਾ ਇਲਾਕਾ ਤੇ ਇੱਥੇ ਰਸ਼ੀਆ ਬਹੁਤ ਜਲਦੀ ਇੱਥੇ ਕਮਿਊਨਿਜ਼ਮ ਆ ਸਕਦਾ। ਭਾਰਤ ਵਾਲੇ ਪਾਸੇ ਉਹਨਾਂ ਨੂੰ ਘੱਟ ਡਰ ਸੀ ਉਸ ਟਾਈਮ।
ਤਾਂ ਉਹਨੇ 2-3 ਲੇਖ ਲਿਖੇ ਕਿ ਅਨਦਰ ਕੋਰੀਆ ਇਨ ਮੇਕਿੰਗ ਤੇ ਆ 3-4 ਲਿਖੇ। ਤੇ ਉਹਨਾਂ ਦਿਨਾਂ 'ਚ ਵਰਲਡ ਬੈਂਕ ਦੇ ਜਿਹੜੇ ਹੈਡ ਸੀਗੇ ਯੂਜੀਨ ਬਲੈਕ, ਉਹਨਾਂ ਦੇ ਹੱਥ 'ਚ ਬਾਈ ਚਾਂਸ ਉਹ ਮੈਗਜ਼ੀਨ ਆ ਗਿਆ ਤੇ ਉਹਨਾਂ ਨੇ ਪੜ੍ਹਿਆ ਤੇ ਉਹਨਾਂ ਨੇ ਇਮੀਡੀਏਟਲੀ ਉਹਦੇ ਨਾਲ ਲੈਂਥੀਅਨ ਨਾਲ ਗੱਲ ਕੀਤੀ ਤੇ ਉਹਨੂੰ ਕਿਹਾ ਕਿ ਵੀ ਆਪਾਂ ਇਹਦੇ 'ਚ ਕੀ ਰੋਲ ਪਲੇ ਕਰ ਸਕਦੇ ਹਾਂ। ਤਾਂ ਮੈਂ ਕੱਟ ਦਾ ਸ਼ਾਰਟ ਮਤਲਬ ਲੰਬੀ ਕਹਾਣੀ ਨੂੰ ਸ਼ਾਰਟ ਕਰਨ ਵਾਸਤੇ ਮੈਂ ਕਹਿੰਦਾ ਕਿ ਉਹਨਾਂ ਨੇ ਨਹਿਰੂ ਨਾਲ ਤੇ ਪਹਿਲਾਂ ਯਹੀਆ ਆਪਣਾ ਇਹਨਾਂ ਨਾਲ ਇੱਕ ਪਾਕਿਸਤਾਨ ਲਿਆਕਤ ਅਲੀ ਖਾਨ ਨਾਲ ਇੱਕ ਤਲੁਕਾਤ ਬਣਾਏ ਤੇ ਉਹਨਾਂ ਨੂੰ ਕਿਹਾ ਵੀ ਅਸੀਂ ਕੋਈ ਨੂੰ ਸੋਲਵ ਕਰਦੇ ਹਾਂ। ਫਿਰ ਅਯੂਬ ਖਾਨ ਡਿਕਟੇਟਰ ਬਣ ਗਏ ਸੀ, ਉਹਨਾਂ ਨਾਲ ਉਹਨਾਂ ਨੇ ਬਣਾਇਆ। ਉਹਦੇ ਵਿੱਚ ਮੁੱਖ ਜਿਹੜੀ ਉਹਨਾਂ ਦੀ ਸਲਾਹ ਸੀਗੀ, ਉਹ ਕਹਿੰਦੇ ਵੀ ਸਿੰਧ ਜਿਹੜਾ ਇੰਡਸ ਵੈਲੀ ਹੈਗੀ ਹੈ ਜਿਹੜੀ ਸਿੰਧ ਦਰਿਆ ਤੋਂ ਲੈ ਕੇ ਤੇ ਆਲਮੋਸਟ ਸਤਲੁਜ ਤੱਕ ਜਾਂ ਘੱਗਰ ਤੱਕ, ਇਹਨੂੰ ਵੰਡ ਨਹੀਂ ਸਕਦੇ ਤੁਸੀਂ, ਇੱਕ ਨੈਚੁਰਲ ਸਿਸਟਮ ਆ, ਇਹਨੂੰ ਵੰਡੋ ਨਾ, ਇਹਦਾ ਇੱਕ ਇਕੱਠਾ ਹੱਲ ਲੱਭੋ। ਪਰ ਭਾਰਤ ਤੇ ਪਾਕਿਸਤਾਨ ਜਿਹੜੀ ਟੂ ਨੇਸ਼ਨਸ, ਇਹਨਾਂ ਨੂੰ ਪੰਜਾਬ ਦਾ ਇੰਨਾ ਫਿਕਰ ਨਹੀਂ ਸੀ, ਦੋਨੇ ਪੰਜਾਬਾਂ ਦਾ ਇੰਨਾ ਫਿਕਰ ਨਹੀਂ ਸੀ, ਇਹਨਾਂ ਨੂੰ ਆਪਦੀ ਪੋਲਿਟਿਕਸ ਨਾਲ ਮਤਲਬ ਸੀਗਾ। ਤੇ ਇਹਨਾਂ ਦੋਵਾਂ ਨੇ ਇਹ ਕਿਹਾ ਕਿ ਨਹੀਂ ਸਾਡੇ ਤਾਂ ਦਰਿਆ ਵੰਡ ਦਿਓ ਤੁਸੀਂ, ਸਾਡਾ ਉਹ ਮਤਲਬ ਨਹੀਂ। ਤਾਂ ਮੋਟਾ ਜਿਹਾ ਉਹਨਾਂ ਨੇ ਜਿਹੜਾ ਵੰਡਿਆ ਹੈ ਉਹ ਇਹ ਹੈਗਾ ਕਿ ਕਸ਼ਮੀਰ ਚੋਂ ਜਿਹੜੇ ਦਰਿਆ ਨਿਕਲਦੇ ਉਹ ਪਾਕਿਸਤਾਨ ਨੂੰ ਦੇਤੇ, ਜਿਹੜੇ ਹਿਮਾਚਲ ਚੋਂ ਨਿਕਲਦੇ ਆ ਉਹ ਭਾਰਤ ਨੂੰ ਦੇਤੇ। ਇਹਨਾਂ 'ਚ 2 ਟ੍ਰਿਬਿਊਟਰੀ ਸੀਗੀਆਂ ਚੰਦਰਾ ਤੇ ਭਾਗਾ ਦੀਆਂ, ਜਿਹੜੀਆਂ ਚਨਾਬ ਨੂੰ ਚ ਪੈਂਦੀਆਂ ਪਰ ਨਿਕਲਦੀਆਂ ਹਿਮਾਚਲ ਚੋਂ ਆ, ਉਹ ਪਹਿਲਾਂ ਹਿੰਦੁਸਤਾਨ ਨੂੰ ਦੇਣੀਆਂ ਸੀਗੀਆਂ। ਪਰ ਉਧਰੋਂ IMF ਤੋਂ ਲੋਨ ਦੀ ਲੋੜ ਪੈ ਗਈ ਨਹਿਰੂ ਨੂੰ, ਤੇ ਉਹਨੇ IMF ਦੇ ਪ੍ਰੈਸ਼ਰ ਥੱਲੇ ਝੁੱਕ ਕੇ ਉਹ ਵੀ 20,000 ਕਿਊਸਿਕ ਪਾਣੀ ਜਿਹੜਾ ਹੈਗਾ ਉਹ ਪਾਕਿਸਤਾਨ ਨੂੰ ਦੇਤਾ। ਉਹ 20,000 ਕਿਊਸਿਕ ਜਾਣਾ ਸੀ ਰਾਜਸਥਾਨ ਨੂੰ, ਜਿਹਦੇ ਵਾਸਤੇ ਰਾਜਸਥਾਨ ਕਨਾਲ ਬਣਾਈ ਗਈ ਸੀ ਇਨੀਸ਼ੀਅਲੀ। ਤੇ ਇਹ ਵੀ ਹੈਗਾ, ਐਂਡੀ ਗੁਲਾਟੀ ਲਿਖਦੇ ਆ ਕਿ ਉਹਨਾਂ ਨੇ ਇਹ ਕਲੇਮ ਕੀਤਾ ਸੀਗਾ ਕਿ ਜਿਹੜੇ ਸਾਡੇ ਲੋਕ ਉੱਜੜ ਕੇ ਆਏ ਆ ਮੌਂਟਗੋਮਰੀ ਤੇ ਲਾਇਲਪੁਰ ਡਿਸਟ੍ਰਿਕਟ ਚੋਂ, ਉਹਨਾਂ ਨੂੰ ਅਸੀਂ ਇਹ ਪਾਣੀ ਦੇਣਾ ਹੈਗਾ। ਉਹ ਸੌਰੀ ਉਹਨਾਂ ਨੂੰ ਅਸੀਂ ਇਹ ਜ਼ਮੀਨਾਂ ਦੇਣੀਆਂ ਹੈਗੀਆਂ ਰਾਜਸਥਾਨ ਦੀਆਂ, ਤੇ ਤਾਂ ਉਹਨਾਂ ਵਾਸਤੇ ਸਾਨੂੰ ਇਹ ਪਾਣੀ ਚਾਹੀਦਾ। ਤੇ ਇਸ ਕਰਕੇ ਜਿਹੜੀ ਇਹ ਸਿਚੁਏਸ਼ਨ ਜਿਹੜੀ ਡਿਵੈਲਪ ਹੋਈ ਉਹਦੇ ਵਿੱਚ ਇਹ ਸੀਗਾ ਕਿ ਬਟ ਐਕਚੁਅਲੀ ਕੀ ਕੀਤਾ ਇਹਨਾਂ ਨੇ ਕਿ ਵੀ ਇਹ ਆਪਾਂ ਜਿਹੜੀ ਭਾਰਤ ਦੀ ਜਿਹੜੀ ਤੇ ਅਮਰੀਕਾ ਦੀ ਜਿਹੜੀ ਰਾਜਨੀਤੀ ਆ, ਉਹਨਾਂ ਨੇ ਕਮਿਊਨਿਜ਼ਮ ਨਾਲ ਫਾਈਟ ਕਰਨਾ ਸੀਗਾ, ਭਾਰਤ ਨੂੰ IMF ਦੇ ਲੋਨ ਚਾਹੀਦੇ ਸੀਗੇ, ਤੇ ਸਾਰੀ ਚੀਜ਼ ਦੀ ਜਿਹੜੀ ਭੇਟਾ ਚੜ ਗਿਆ ਪੰਜਾਬ। ਠੀਕ ਹੈ, ਜਦੋਂ ਪਾਣੀ ਨਾ ਮਿਲਿਆ 20,000 ਕਿਊਸਿਕ ਉਧਰੋਂ, ਤਾਂ ਰਾਜਸਥਾਨ 'ਚ ਰੌਲਾ ਪੈ ਗਿਆ ਤੇ ਉਹ ਪਾਰਲੀਮੈਂਟ ਸਵਾਲ ਉੱਠੇ ਨਹਿਰੂ ਨੂੰ, ਤੇ ਉਹਨੇ ਕੈਰੋਂ ਨੂੰ ਕਹਿ ਕੇ ਤੇ ਧੱਕੇ ਨਾਲ ਆਪਣਾ ਦੂਜਾ ਪਾਣੀ ਦਵਾਤਾ। ਸੋ ਇਹ ਜਿਹੜੀ ਗ੍ਰੇਟਰ ਫੋਰਸਿਸ ਦੀ ਜਿਹੜੀ ਗੇਮ ਸੀ, ਜਾਂ ਕਹਿ ਲਓ ਵੀ ਅਮਰੀਕਾ ਦੀ ਤੇ ਰਸ਼ੀਆ ਦੀ ਜਿਹੜੀ ਇੱਕ ਕਮਿਊਨਿਜ਼ਮ ਦੀ ਲੜਾਈ ਸੀ ਉਹਦਾ, ਤੇ ਨਹਿਰੂ ਦੀ ਜ਼ਾਤੀ ਜਿਹੜੀ ਸੋਚ ਸੀਗੀ ਜਾਂ ਉਹਦੀ ਜ਼ਾਤੀ ਪਲੈਨਿੰਗ ਸੀਗੀ ਜਾਂ ਉਹਦੇ ਆਪਦੇ ਮੁਫਾਦ ਸੀ ਕਾਂਗਰਸ ਦੇ ਤੇ ਨਹਿਰੂ ਦੇ, ਉਹਨਾਂ ਦਾ ਸਾਰਾ ਖਮਿਆਜਾ ਅਖੀਰ ਸਭ ਤੋਂ ਕਮਜ਼ੋਰ ਆਪਾਂ ਸੀਗੇ, ਚੜ੍ਹਦੇ ਪੰਜਾਬ ਵਾਲੇ, ਤੇ ਆਪਣੇ ਸਿਰ ਭਾਂਡਾ ਫੁੱਟ ਗਿਆ, ਆਪਾਂ ਨਾਲ ਨੁਕਸਾਨ ਹੋਇਆ ਆਪਣੇ ਸਾਰੇ। ਫਿਰ ਪੰਜਾਬੀ ਸੂਬੇ ਦੀ ਵੰਡ ਵੇਲੇ ਆਪਣਾ ਸਾਰਾ ਕੁਝ ਕੰਟਰੋਲ ਕਰ ਲਿਆ ਗਿਆ ਕਿ ਉਹਨਾਂ ਨੂੰ ਪਤਾ ਸੀ ਕਿ ਅਸੀਂ ਧੱਕਾ ਕੀਤਾ ਇਹਨਾਂ ਨਾਲ ਤੇ ਕੱਲ ਨੂੰ ਇਹਦੇ ਅਗੇਂਸਟ ਉੱਠ ਸਕਦੇ ਆ। ਸੋ ਇਹ ਪਹਿਲੀ ਗੱਲ ਹੈਗੀ ਆ। ਦੂਸਰੀ ਗੱਲ ਹੁਣ ਆਪਾਂ ਆਉਨੇ ਆ ਗਲੋਬਲ ਵਾਰਮਿੰਗ ਵਾਲੀ, ਜੇ ਤੁਸੀਂ ਗੱਲ ਕੀਤੀ ਆ, ਇਹਦੇ ਉੱਤੇ ਵੀ ਉਹਨਾਂ ਦਿਨਾਂ ਦੀਆਂ ਰਿਪੋਰਟਸ ਹੀ ਹੈਗੀਆਂ ਕਿ ਵੀ ਇੱਥੇ ਪਾਣੀ ਦੇ ਹੜ੍ਹ ਹੋਣਗੇ, ਤੁਸੀਂ ਇਹਦਾ ਇਸ ਤਰੀਕੇ ਨਾਲ ਨਾ ਕਰੋ, ਇਹਨੂੰ ਇੰਡਸ ਵੈਲੀ ਦਾ ਇੱਕ ਹੋਲਿਸਟਿਕ ਸੋਲੂਸ਼ਨ ਲੱਭੋ। ਉਹ ਲੱਭਣ ਦੀ ਬਜਾਏ ਉਹਨਾਂ ਦਿਨਾਂ ਦੇ ਵਿੱਚ ਹੀ USA ਨੇ ਰਿਪੋਰਟਸ ਛਾਪੀਆਂ ਸੀਗੀਆਂ ਕਿ ਪਾਕਿਸਤਾਨ ਦੇ ਵਿੱਚ ਤੇ ਪੰਜਾਬ ਦੇ ਵਿੱਚ ਆਪਣੇ ਫਲੱਡਿੰਗਸ ਹੋਣੀਆਂ ਸ਼ੁਰੂ ਹੋ ਜਾਣਗੀਆਂ, ਉਹਦੇ ਹੱਲ ਲੱਭੋ। ਪਰ ਇਨਸਟੈਡ ਕੀ ਵੀ ਇਹਦੇ ਵਾਸਤੇ ਹੱਲ ਇਹ ਸੀਗਾ ਕਿ ਅਸੀਂ ਬਹੁਤ ਵੱਡੀਆਂ ਝੀਲਾਂ ਡਿਵੈਲਪ ਕਰਦੇ ਮਾਲਵੇ ਦੇ ਵਿੱਚ ਤੇ ਦੁਆਬੇ ਦੇ ਵਿੱਚ, ਤੇ ਜਿਹਦੇ ਨਾਲ ਇਹ ਹੈ ਕਿ ਪਾਣੀ ਇੱਕ ਉਹ ਵੀ ਸਟਾਕ ਹੁੰਦਾ, ਤੇ ਉਹ ਜਿਵੇਂ ਆਪਾਂ ਝੋਨਾ ਲਾਉਣੇ ਆ ਤਾਂ ਉਹ ਹੇਠਾਂ ਸੀਪੇਜ ਹੋਈ ਜਾਂਦਾ। ਉਹ ਚੀਜ਼ਾਂ ਕਰਨ ਦੀ ਬਜਾਏ ਇੱਕ ਇਹਨਾਂ ਨੇ ਕੁਛ ਨਹੀਂ ਐਡਹੌਕਿਜ਼ਮ ਕੀਤਾ, ਰਾਦਰ ਉਲਟਾ ਹੁਣ ਕਿੰਨੀ ਕੰਸਟਰਕਸ਼ਨ ਹੋ ਰਹੀ ਹੈ ਮੋਹਾਲੀ ਦੇ ਵਿੱਚ ਵੀ ਵੇਖ ਲਓ, ਚੰਡੀਗੜ੍ਹ ਦੇ ਆਸੇ-ਪਾਸੇ ਸਾਰੀ ਪੈਰੀਫਰੀ 'ਚ ਚੋਆਂ ਨੂੰ ਨਦੀਆਂ ਨੂੰ ਆਕਿਊਪਾਈ ਕਰ ਲਿਆ ਗਿਆ। ਖਰੜ ਦੇ ਵਿੱਚ ਹੁਣ ਸ਼ਿਵਜੋਤ ਇਨਕਲੇਵ ਹੈਗੀ, ਉਹਦੇ ਬਿਲਡਿੰਗਸ ਡਿੱਗ ਰਹੀਆਂ। ਮੋਹਾਲੀ 'ਚ ਮਾਲਸ ਬਣ ਰਹੀਆਂ ਚੋਆਂ ਦੇ ਇਲਾਕੇ। ਕੈਪੀਟਲਿਸਟ ਤੇ ਸਰਕਾਰਾਂ ਤੇ ਪੋਲੀਟੀਸ਼ੀਅਨਸ ਤੇ ਬਿਊਰੋਕਰੇਟਸ ਦਾ ਇੱਕ ਐਸਾ ਨੈਟਵਰਕ ਆ ਜਿਹੜਾ ਇਹਦੇ ਚੋਂ ਪੈਸੇ ਕਮਾ ਕੇ ਨਿਕਲ ਰਿਹਾ, ਉਹਨਾਂ ਦਾ ਕੋਈ ਸਟੇਕ ਨਹੀਂਗਾ। ਉਹ ਕੁਝ ਬੰਦੇ ਆ ਜਿਨ੍ਹਾਂ ਨੇ ਪੈਸਾ ਕਮਾ ਕੇ ਨਿਕਲ ਜਾਣਾ। ਇਹ 'ਚ ਮਿਡਲ ਕਲਾਸ ਤੇ ਆਮ ਬੰਦੇ ਜਿਨ੍ਹਾਂ ਨੇ ਪੈਸਾ ਇਕੱਠਾ ਕਰਕੇ ਫਲੈਟਸ ਲਏ ਹੋਣਗੇ ਉਹ ਢਹਿ ਜਾਣਗੇ। ਇੱਕ ਰੀਸੈਂਟ ਐਗਜ਼ਾਮਪਲ ਸਾਹਮਣੇ ਆਇਆ ਡੇਰਾ ਬੱਸੀ ਦਾ, ਜਿਹਦੇ ਵਿੱਚ ਗੁਲਮੋਹਰ ਐਨਕਲੇਵ ਨਾਂ ਦੀ ਇੱਕ ਹੈਗੀ ਆ, ਜਿਹੜੀ ਟੋਟਲੀ ਵਸਾਈ ਘੱਗਰ ਦੇ ਵਿੱਚ ਗਈ ਹੈ। ਸਮਝੋ ਘੱਗਰ ਦੇ ਬੈੱਡ ਦੇ ਉੱਤੇ ਵਸੀ ਵੀ ਕਾਲਨੀ। ਸੋ ਇਹ ਜੀ ਤਬਾਹੀ ਤਾਂ ਹੋਣੀ ਹੈ ਜੀ ਉਹਦੀ। ਤੇ ਇਹਦਾ ਹੱਲ ਜਿਹੜਾ ਹੈ ਉਹ ਇੱਕ ਹੋਲਿਸਟਿਕ ਹੱਲ ਹੀ ਨਿਕਲੂਗਾ। ਹੱਲ ਨਿਕਲਣਾ ਹੈ ਇੰਡਸ ਰਿਵਰ ਵਾਟਰ ਟ੍ਰੀਟੀ ਨੂੰ ਦੁਬਾਰਾ ਰੀਵਿਜ਼ਿਟ ਕਰਨਾ ਪੈਣਾ, ਤੇ ਭਾਰਤ ਨੂੰ ਤੇ ਪਾਕਿਸਤਾਨ ਨੂੰ ਆਪਦੇ ਮੁਫਾਦ ਛੱਡ ਕੇ, ਆਪਦੇ ਨੈਸ਼ਨਲ ਮੁਫਾਦ, ਜਿਹਨਾਂ ਟੂ ਨੇਸ਼ਨ ਥਿਓਰੀ ਵਾਲੇ ਮੁਫਾਦ ਛੱਡ ਕੇ
ਲਹਿੰਦੇ ਤੇ ਚੜ੍ਹਦੇ ਪੰਜਾਬ ਬਾਰੇ ਸੋਚ ਕੇ ਹੱਲ ਕੱਢਣੇ ਪੈਣੇ ਆ। ਇਹਦੇ ਵਾਸਤੇ ਮੇਰਾ ਖਿਆਲ ਸਿਟੀਜ਼ਨ ਟੂ ਸਿਟੀਜ਼ਨ ਨੈਰੇਟਿਵ ਵੀ ਬਹੁਤ ਜ਼ਰੂਰੀ ਹੈ। ਬਿਲਕੁਲ ਜੀ, ਕਿਉਂਕਿ ਸਾਡੇ ਨਾਲ ਲੈਂਦੇ ਪੰਜਾਬ ਤੋਂ ਵੀ ਇੱਕ ਵੱਡਾ ਦਰਸ਼ਕਾਂ ਦਾ ਹਿੱਸਾ ਜਿਹੜਾ ਆ ਉਹ ਜੁੜਿਆ ਹੋਇਆ, ਤੇ ਅਸੀਂ ਇਹ ਦੇਖਦੇ ਹਾਂ ਕਿ ਜਦੋਂ ਵੀ ਹੜ੍ਹ ਆਉਂਦੇ ਨੇ ਤਾਂ ਦੋਵੇਂ ਪੰਜਾਬਾਂ ਨੂੰ ਉਸ ਦੀ ਮਾਰ ਪੈਂਦੀ ਆ। ਤੇ ਜਿਹੜਾ ਅਗਲੇ ਸਮੇਂ ਦੇ ਵਿੱਚ ਜਿਹੜੀ ਸਥਿਤੀ ਬਣ ਰਹੀ ਆ, ਜੇ ਹੜ੍ਹ ਵੱਡੇ ਆਉਣੇ ਨੇ ਤਾਂ ਪਾਣੀ ਜੇ ਇੱਕ ਵਾਰ ਸਮੁੰਦਰ 'ਚ ਗਿਆ ਤਾਂ ਉਹ ਫਿਰ ਅਸੀਂ ਕਹਿੰਦੇ ਹਾਂ ਕਿ ਫਰੈਸ਼ ਵਾਟਰ ਦਾ ਉਹ ਸੋਰਸ ਨਹੀਂ ਰਿਹਾ, ਉਹ ਤਾਂ ਜਾ ਕੇ ਸਲਾਈਨ ਵਾਟਰ ਬਣ ਗਿਆ। ਤਾਂ ਜਦੋਂ ਉਸ ਤੋਂ ਪਹਿਲਾਂ ਪਾਣੀ ਨੂੰ ਜਿਹੜੀ ਸਾਂਭਣ ਦੀ ਕੋਈ ਸਟ੍ਰੈਟਜੀ, ਜਿਵੇਂ ਦਾ ਤੁਸੀਂ ਜ਼ਿਕਰ ਕੀਤਾ ਕਿ ਵੱਡੀਆਂ ਝੀਲਾਂ ਬਣਾਈਆਂ ਜਾਣ, ਤਾਂ ਅਜਿਹੀ ਸੰਭਾਵਨਾ ਚੜ੍ਹਦੇ ਤੇ ਲੈਂਦੇ ਪੰਜਾਬ 'ਚ ਤੁਸੀਂ ਕਿੰਨੀ ਕੁ ਦੇਖਦੇ ਹੋ ਕਿ ਜਿੰਨਾ ਹੀ ਇੱਥੇ ਟੈਰੀਟਰੀ ਆ, ਜਿੰਨਾ ਕੁ ਖੇਤਰ ਆ, ਉਸ ਦੇ ਵਿੱਚ ਕੀ ਅਜਿਹੀ ਸੰਭਾਵਨਾ ਹੈ ਕਿ ਇਸ ਤਰ੍ਹਾਂ ਦਾ ਕੋਈ ਪ੍ਰਬੰਧ ਸਿਰਜਿਆ ਜਾ ਸਕੇ? ਦੇਖੋ ਜੀ, ਸਰਕਾਰਾਂ ਦੀ ਤਾਂ ਕੋਈ ਨੀਅਤ ਨਹੀਂ। ਜੇ ਆਪਾਂ ਵੇਖੀਏ ਜਿੱਥੇ ਜਿੱਥੇ ਬਾਉਂਡਰੀਜ਼ ਆ, ਹੁਣ ਇਧਰੋਂ ਹਰਿਆਣਾ ਦੇ ਲੋਕ ਜਿਹੜੇ ਕਿਸਾਨ ਆ ਉਹ ਵੀ ਸਾਡੇ ਭਰਾ ਆ, ਆਪਾਂ ਵੇਖਿਆ ਕਿ ਆਪਾਂ ਕਿੰਨਾ ਕੋਆਪਰੇਟ ਕਰਕੇ ਲੜੇ ਆ। ਪਰ ਜਿੱਥੇ ਮਸਲਾ ਆ ਜਾਂਦਾ ਘੱਗਰ ਦਾ ਤੇ ਸ਼ਾਹਬਾਦ ਮਾਰਕੰਡੇ ਦਰਿਆ ਦਾ, ਉਹ ਕਿਸੇ ਦੇ ਮਤਲਬ ਉਹ ਪੰਜਾਬ ਦੀ ਬਿਊਰੋਕ੍ਰੇਸੀ ਤੇ ਪੋਲੀਟੀਸ਼ੀਅਨਸ ਉਹਨਾਂ ਤੇ ਸਿੱਟ ਦਿੰਦੇ ਆ ਤੇ ਉਹ ਆਪਣੇ ਵਾਲਿਆਂ ਤੇ ਸਿੱਟ ਦਿੰਦੇ ਆ, ਤੇ ਨੁਕਸਾਨ ਦੋਨਾਂ ਪਾਸੇ ਬੈਠੇ ਫਾਰਮਰਸ ਦਾ ਹੋ ਰਿਹਾ, ਤੇ ਲਾਰਜਲੀ ਪੰਜਾਬੀ ਪੋਪੂਲੇਸ਼ਨ ਹੀ ਨੁਕਸਾਨ 'ਚ ਚੱਲ ਰਹੀ ਆ। ਇਸੇ ਤਰੀਕੇ ਨਾਲ ਜਿਹੜਾ ਨੁਕਸਾਨ ਕ੍ਰਾਸ ਬਾਰਡਰ ਹੋ ਰਿਹਾ ਪਾਕਿਸਤਾਨ ਦੇ ਨਾਲ ਤੇ ਪੰਜਾਬ, ਮਤਲਬ ਉਧਰਲੇ ਪੰਜਾਬ ਦਾ ਤੇ ਆਪਣਾ ਹੋ ਰਿਹਾ, ਉਹ ਵੀ ਸਾਡਾ ਹੀ ਹੋ ਰਿਹਾ। ਮਤਲਬ ਉਹ ਵੀ ਸਾਡੇ ਹੀ ਭਰਾ ਭਾਈ ਆ। ਚਲੋ ਠੀਕ ਆ, ਆਪਾਂ ਜਿਹੜੀ ਵੰਡ ਹੋ ਗਈ ਉਹ ਅਲੱਗ ਗੱਲ ਆ, ਪਰ ਇਹ ਮੇਰਾ ਖਿਆਲ ਜਿਹੜੀਆਂ ਇਹ ਵੰਡੀਆਂ ਨੇਸ਼ਨਸ ਨਹੀਂ ਦੂਰ ਕਰ ਸਕੇ, ਇਹ ਆਪਦੇ ਮੁਫਾਦਾਂ ਕਰਕੇ ਨੁਕਸਾਨ ਕਰਦੇ ਆ। ਇਹਨਾਂ ਨੇ ਐਸੀਆਂ ਗੈਰ ਕੁਦਰਤੀ ਵੰਡੀਆਂ ਪਾਤੀਆਂ। ਇਹਨਾਂ ਦਾ ਜਿਹੜਾ ਹੱਲ ਆ ਉਹ ਕੁਦਰਤ ਨੇ ਹੀ ਕੱਢ ਕੇ ਦੇਣਾ, ਕਿਉਂਕਿ ਇਹ ਪ੍ਰੋਬਲਮ ਹੀ ਐਡੀ ਵੱਡੀ ਹੋ ਜਾਣੀ ਆ। ਇਹਦਾ ਹੱਲ ਟਰਾਂਸਨੈਸ਼ਨਲ ਹੱਲ ਹੀ ਨਿਕਲਣੇ ਆ, ਇਹਦੇ ਹੱਲ ਹੀ ਐਸੇ ਨਿਕਲਣੇ ਆ ਜਿਹੜੇ ਕਿ ਸਾਨੂੰ ਕੋਆਪਰੇਟ ਕਰਨਾ ਹੀ ਪੈਣਾ, ਨਹੀਂ ਤਾਂ ਉਧਰ ਵੀ ਤਬਾਹੀ ਆ ਤੇ ਇੱਧਰ ਵੀ ਤਬਾਹੀ ਆ। ਪੰਜਾਬ ਇਸ ਟਾਈਮ ਜਿਹੜਾ ਪੰਜਾਬ ਆ, ਇਹ ਭਾਰਤ ਵਾਸਤੇ ਬਚਾਉਣਾ ਵੀ ਬਹੁਤ ਜ਼ਰੂਰੀ ਹੈ ਕਿ ਜਿਹੜੀ ਇਹਦੀ ਫੂਡ ਸਿਕਿਉਰਿਟੀ ਆ ਉਹ ਇਸੇ ਨਾਲ ਹੀ ਆ, ਇਸ ਪੰਜਾਬ ਨਾਲ ਹੀ ਹੈ। ਗ੍ਰੇਨਸ ਜਿਹੜੀ ਸਿਕਿਉਰਿਟੀ ਆ, ਮਤਲਬ ਇੱਥੋਂ ਤੱਕ ਕਿ ਵੀ ਹੁਣ ਤੇ 3 ਫਸਲਾਂ ਸਾਡੇ ਤੋਂ ਲੈ ਰਹੇ ਆ, ਪੈਡੀ ਦੀ, ਆਪਣਾ ਵੀਟ ਦੀ, ਤੇ ਪਲਸਿਸ ਵੀ ਚਾਹੁੰਦੇ ਆ ਕਿ ਵੀ ਤੀਜੀ ਫਸਲ ਵੀ ਕੱਢ ਕੇ ਦਈਏ। ਉਹ ਤਾਂ ਹੀ ਕੱਢ ਕੇ ਦਿਓਗੇ ਨਾ ਜੇ ਜ਼ਮੀਨ ਜ਼ਰਖੇਜ਼ ਰਹੂਗੀ ਤੇ ਲੋਕੀ ਇੱਥੇ ਕੰਮ ਕਰਦੇ ਰਹਿਣਗੇ। ਤੇ ਜੇ ਬਾਕੀ ਹਿੱਸਾ ਵੀ ਵੇਖੋ ਜਿਹੜਾ ਪ੍ਰੋਡਿਊਸ ਕਰ ਰਿਹਾ ਇੰਡੀਆ 'ਚ, ਚਾਹੇ ਗੰਗਾਨਗਰ ਹਨੂੰਮਾਨਗੜ੍ਹ ਵਾਲਾ ਇਲਾਕਾ ਹੈ ਜਾਂ ਹਰਿਆਣੇ ਦਾ ਕੋਈ ਇਲਾਕਾ ਹੈ, ਉਹ ਵੀ ਜੇ ਕੋਈ ਫਸਲ ਪ੍ਰੋਡਿਊਸ ਕਰ ਰਿਹਾ ਤਾਂ ਉਹ ਲਾਰਜਲੀ ਪੰਜਾਬੀ ਜਾਂ ਸਿੱਖ ਪੋਪੂਲੇਸ਼ਨ ਹੀ ਪ੍ਰੋਡਿਊਸ ਕਰਕੇ ਦੇ ਰਹੀ ਆ। ਤੇ ਉਹ ਇੱਕ ਤਰ੍ਹਾਂ ਮਤਲਬ ਪੰਜਾਬ ਦਾ ਹੀ ਸ਼ੈਡੋ ਏਰੀਆ, ਰਾਦਰ ਪੰਜਾਬੀ ਸਪੀਕਿੰਗ ਇਲਾਕਾ ਹੀ ਆ ਜਿਹੜਾ ਸਾਨੂੰ ਵਿਤਕਰਾ ਕਰਕੇ ਨਹੀਂ ਦਿੱਤਾ ਗਿਆ। ਮਤਲਬ ਉਹ ਕਹਿਣ ਨੂੰ ਭਾਵੇਂ ਹਰਿਆਣਾ, ਬਟ ਉਹ ਹਰਿਆਣਾ ਜਾਂ ਰਾਜਸਥਾਨ, ਬਟ ਉਹ ਹੈ ਇੱਕੋ ਏਰੀਆ। ਮਤਲਬ ਜੇ ਉਹ ਲਾਈਨਾਂ ਨਾ ਆਪਾਂ ਕੰਸੀਡਰ ਕਰੀਏ ਤਾਂ ਇੱਕੋ ਤਰ੍ਹਾਂ ਦੇ ਲੋਕ ਹੀ ਉੱਥੇ ਵਸਦੇ ਆ। ਤਾਂ ਇਹ ਬਹੁਤ ਇੰਪੋਰਟੈਂਟ ਆ ਇਹਨਾਂ ਵਾਸਤੇ ਸੋਲਵ ਕਰਕੇ ਦੇਣਾ। ਇਹ ਨਜ਼ਰ ਅੰਦਾਜ਼ ਨਹੀਂ ਕਰ ਸਕਦੇ, ਉਹਨਾਂ ਨੂੰ ਹੱਲ ਕੱਢਣਾ ਹੀ ਪੈਣਾ ਇਹਦਾ। ਤੇ ਨੇਚਰ ਆ ਜਿਹੜੀ ਸ਼ਾਇਦ ਸਾਨੂੰ ਕ੍ਰਾਸ ਬਾਰਡਰ ਕੋਆਪਰੇਸ਼ਨ ਕਰਵਾ ਦੇ ਤੇ ਜੇ ਹੱਲ ਕੱਢ ਸਕੀਏ ਆਪਾਂ, ਤੇ ਇਹ ਦੇਸ਼ਾਂ ਦੇ ਅਧਿਕਾਰੀਆਂ ਜਾਂ ਸਰਕਾਰਾਂ ਜਾਂ ਆਰਮੀਆਂ ਨੇ ਇਹ ਹੱਲ ਨਹੀਂ ਕੱਢਣੇ, ਇਹ ਸਿਟੀਜ਼ਨ ਟੂ ਸਿਟੀਜ਼ਨ ਹੱਲ ਹੀ ਨਿਕਲਣੇ। ਡਾਕਟਰ ਸਾਹਿਬ, ਆਖਰੀ ਸਵਾਲ ਆ ਮੇਰਾ ਕਿ ਜਿਹੜੀ ਇਹ ਸਿਚੁਏਸ਼ਨ ਆ, ਇਹ ਕਿਉਂਕਿ ਫੂਡ ਕ੍ਰਾਈਸਿਸ ਦੇ ਨਾਲ ਵੀ ਗੱਲ ਜੁੜੀ ਹੋਈ ਆ। ਜਿਹੜੀ ਤੁਸੀਂ ਗੱਲ ਕੀਤੀ ਕਿ ਪੰਜਾਬੀ ਸਿਵਲਾਈਜੇਸ਼ਨ ਜਿਹੜੀ ਆ ਉਹ ਇੱਕ ਵੱਡੀ ਸਪਲਾਇਰ ਆ ਫੂਡ ਦੀ ਪੂਰੇ ਸਾਊਥ ਏਸ਼ੀਆ ਦੇ ਵਿੱਚ। ਅਸੀਂ ਦੇਖੀਏ ਤਾਂ ਜਿੱਥੇ ਕਿ ਦੁਨੀਆ ਦੀ ਪੋਪੂਲੇਸ਼ਨ ਦਾ ਇੱਕ ਵੱਡਾ ਹਿੱਸਾ ਜਿਹੜਾ ਆ ਉਹ ਰਹਿ ਰਿਹਾ ਹੈ, ਤਾਂ ਯੂਨਾਈਟਿਡ ਨੇਸ਼ਨ ਤੇ ਦੁਨੀਆ ਦੀਆਂ ਵੱਡੀਆਂ ਜਿਹੜੀਆਂ ਸੰਸਥਾਵਾਂ ਨੇ ਉਹ ਇਹ ਗੱਲ ਕਹਿੰਦੀਆਂ ਨੇ ਕਿ ਇਸ ਸਮੇਂ ਦੁਨੀਆ ਇੱਕ ਵੱਡੇ ਫੂਡ ਕ੍ਰਾਈਸਿਸ ਵੱਲ ਨੂੰ ਵੱਧ ਰਹੀ ਆ। ਤੇ ਉੱਥੇ ਮਤਲਬ ਜਿੰਨੀ ਇੰਪੋਰਟੈਂਸ ਫਿਰ ਪੰਜਾਬ ਦੀ ਜਾਂ ਪੰਜਾਬ ਦੇ ਲੋਕਾਂ ਦੀ ਜਿਹੜੇ ਕਿ ਵੱਡੀ ਪੱਧਰ ਤੇ ਅਸੀਂ ਕਹਿ ਸਕਦੇ ਹਾਂ ਕਿ ਫੂਡ ਪ੍ਰੋਡਿਊਸ ਕਰਦੇ ਆ, ਉਹਨਾਂ ਦੀ ਫਿਰ ਦੁਨੀਆ ਦੇ ਲਈ ਵੀ ਇੱਕ ਵੱਡੀ ਇੰਪੋਰਟੈਂਸ ਬਣ ਜਾਂਦੀ ਆ। ਤਾਂ ਇਹਦੇ ਨਾਲ ਅਸੀਂ ਜੋੜ ਕੇ ਦੇਖੀਏ ਕਿ ਜਿਹੜੀ ਇੰਡਸ ਵਾਟਰ ਟ੍ਰੀਟੀ ਸੀ ਉਹ ਵੀ ਇੱਕ ਇੰਟਰਨੈਸ਼ਨਲ ਡਾਕੂਮੈਂਟ ਆ, ਤਾਂ ਕੋਈ ਹੋਰ ਵੀ ਜਿਹੜੀ ਅਸੀਂ ਦੇਖ ਸਕਦੇ ਹਾਂ ਕਿ ਇਸ ਆਧਾਰ ਤੇ ਜਿਹੜੀ ਕੋਈ ਇੰਟਰਨੈਸ਼ਨਲ ਇੰਟਰਵੈਂਸ਼ਨ ਦਾ ਗਰਾਊਂਡ ਬਣਦਾ ਹੈ। ਦੇਖੋ, ਜਿਹੜੀ ਇੰਡਸ ਵਾਟਰ ਟ੍ਰੀਟੀ ਆ, ਇਹ ਕੱਲੀ ਪਾਕਿਸਤਾਨ ਤੇ ਭਾਰਤ ਦੀ ਟ੍ਰੀਟੀ ਨਹੀਂ ਗੀ। ਇਹਦਾ ਜਿਹੜਾ ਗਰੰਟਰ ਆ ਉਹ ਵਰਲਡ ਬੈਂਕ ਤੇ US ਗਵਰਨਮੈਂਟ ਵੀ ਆ। ਇੱਕ ਡਾਕੂਮੈਂਟ ਹੈਗਾ 2005 ਚ ਡੀਕਲਾਸੀਫਾਈ ਹੋਇਆ ਪੈਂਟਾਗਨ ਦਾ, ਉਹ 2011 ਚ ਡੀਕਲਾਸੀਫਾਈ ਹੋਇਆ, ਤੇ 2005 ਚ ਉਹਨਾਂ ਨੇ ਇੰਡਸ ਵਾਟਰ ਟ੍ਰੀਟੀ ਨੂੰ ਤੇ ਪਾਣੀ ਦਰਿਆਵੀ ਪਾਣੀ ਦੀ ਜੋ ਪ੍ਰੈਜ਼ੈਂਟ ਸਿਚੁਏਸ਼ਨ ਹੈਗੀ ਆ ਕਿ ਕਿੰਨਾ ਪਾਕਿਸਤਾਨ ਨੂੰ ਜਾਣਾ, ਕਿੰਨਾ ਭਾਰਤ ਨੂੰ, ਤੇ ਭਾਰਤ ਦੇ ਵਿੱਚੋਂ ਕਿੱਥੇ ਕਿੱਥੇ ਜਾਣਾ, ਉਹਦੇ ਬਾਰੇ ਉਹਨਾਂ ਨੇ ਇੱਕ ਉੱਤੇ ਕਾਬੁਲ ਰਿਵਰ ਨੂੰ ਤੇ ਉਧਰੋਂ ਸੈਂਟਰਲ ਏਸ਼ੀਆ ਦੇ 2-3 ਦਰਿਆਵਾਂ ਨੂੰ, ਇਹਨਾਂ ਨੂੰ ਉਹਨਾਂ ਨੇ ਕਿਹਾ ਕਿ ਵੀ ਜੇ ਇਹਦੇ ਵਿੱਚ ਕੋਈ ਛੇੜਛਾੜ ਹੁੰਦੀ ਆ ਤਾਂ ਉਹਨੂੰ
USA ਆਪਦੀ ਸਿਕਿਉਰਿਟੀ ਵਾਸਤੇ ਥ੍ਰੈਟ ਮੰਨੂਗਾ। ਮਤਲਬ ਐਡੀ ਇੰਪੋਰਟੈਂਸ ਆ ਹੁਣ ਇਹਦੀ, ਮਤਲਬ ਗ੍ਰੈਵਿਟੀ ਤੁਸੀਂ ਸਮਝ ਸਕਦੇ ਹੋ। ਜੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਇੱਥੇ ਕੋਈ ਹਿਲਚੁਲ ਕਰਕੇ ਇੱਥੇ ਤਬਾਹੀ ਹੁੰਦੀ ਆ ਤੇ ਫੂਡ ਗ੍ਰੇਨ ਪ੍ਰੋਡਕਸ਼ਨ ਦੇ ਵਿੱਚ ਅਸਰ ਪੈਂਦਾ ਤਾਂ ਨੈਚੁਰਲੀ ਉਹ US ਇੰਟਰਸਟਸ ਨੂੰ ਬਹੁਤ ਹਿੱਟ ਕਰਦਾ ਹੈ, ਕਿਉਂਕਿ ਉਹਦੇ ਨਾਲ ਹੋਰ ਤਾਕਤਾਂ ਇੱਥੇ ਜ਼ੋਰ ਫੜ ਸਕਦੀਆਂ ਹੈਗੀਆਂ, ਜਿਵੇਂ ਲੈਫਟ ਦੀਆਂ ਤਾਕਤਾਂ ਜਾਂ ਕਮਿਊਨਿਸਟ ਤਾਕਤਾਂ ਜਾਂ ਹੋਰ ਅਥਾਰਟੇਰੀਅਨ ਰਜੀਮਸ। ਤਾਂ ਉਹਨਾਂ ਨੇ ਨੈਚੁਰਲੀ ਉਹ ਇੰਟਰਵੀਨ ਕਰਨਗੇ। ਇਹ ਹਲੇ ਉਹ ਸਟੇਜ ਨਹੀਂ ਆਈ ਹੋਊਗੀ ਜਾਂ ਹਲੇ ਉਸ ਲੈਵਲ ਤੇ ਨਹੀਂ ਉਹ ਇੰਟਰਵੀਨ ਕਰ ਰਹੇ ਹੋਣਗੇ, ਬਿਕੋਜ਼ ਉਹ ਸਮਝਦੇ ਨਹੀਂ ਹੋਣਗੇ ਕਿ ਵੀ ਹਲੇ ਉਹਨਾਂ ਨੂੰ ਲੱਗਦਾ ਹੋਊਗਾ ਕਿ ਵੀ ਹਲੇ ਕੰਮ ਸੁਧਾਰਿਆ ਜਾ ਸਕਦਾ ਜਾਂ ਹਲੇ ਉਹ ਸਟੇਜ ਨਹੀਂ ਗਈ। ਪਰ ਜੇ ਕ੍ਰਿਟੀਕਲ ਸਟੇਜ ਆ ਜਾਂਦੀ ਆ ਤੇ ਜਿੱਥੇ ਲੋੜ ਪੈ ਜਾਂਦੀ ਹੈ ਐਸੀ ਕਿ ਵੀ ਇਹ ਕੰਮ ਸੰਭਲਣਾ ਨਹੀਂ, ਬਿਕੋਜ਼ ਕਲਾਈਮੇਟ ਚੇਂਜ ਜਿਹੜਾ ਉਹ ਇੱਕ ਇੰਟਰਨੈਸ਼ਨਲ ਮੁੱਦਾ ਹੈਗਾ। ਕੌਮਾਂਤਰੀ ਮੁੱਦੇ, ਬਹੁਤ ਜ਼ਿਆਦਾ ਮੁੱਦੇ ਨਾ ਆਪਣੇ ਹੁਣ ਆਉਣ ਵਾਲੇ ਸਮੇਂ 'ਚ ਵੇਖੋ ਕੌਮਾਂਤਰੀ ਤਾਕਤਾਂ ਜਾਂ ਕੌਮਾਂਤਰੀ ਕੋਆਰਡੀਨੇਸ਼ਨ ਨਾਲ ਹੀ ਸੋਲਵ ਹੋਣਗੇ, ਜਿਨ੍ਹਾਂ 'ਚੋਂ ਕਲਾਈਮੇਟ ਚੇਂਜ ਇੱਕ ਬਹੁਤ ਵੱਡਾ ਮੁੱਦਾ ਹੈ, ਫੂਡ ਸਿਕਿਉਰਿਟੀ ਇੱਕ ਬਹੁਤ ਵੱਡਾ ਮੁੱਦਾ। ਤੇ ਇਹਦੇ ਵਿੱਚ ਡੈਫੀਨੇਟਲੀ ਇਹ ਗੱਲ ਆਊਗੀ ਕਿ ਵੀ ਆਪਾਂ ਇੰਟਰਵੈਂਸ਼ਨਸ ਹੋਣਗੀਆਂ, ਮਤਲਬ ਇਹ ਆਪਾਂ ਐਕਸਪੈਕਟ, ਹਾਂ ਉਹ ਹੋ ਸਕਦਾ ਡਿਪਲੋਮੈਟਿਕ ਇੰਟਰਵੈਂਸ਼ਨਸ ਹੋਣ, ਆਪਾਂ ਨੂੰ ਜ਼ਾਹਰਾ ਤੌਰ ਤੇ ਨਜ਼ਰ ਨਾ ਆਉਣ, ਪਰ ਡੈਫੀਨੇਟਲੀ ਇੰਟਰਵੈਂਸ਼ਨਸ ਹੋਣਗੀਆਂ। ਜਿਵੇਂ ਮੈਂ ਦੱਸਿਆ ਤੁਹਾਨੂੰ ਕਿ ਵੀ IMF ਤੇ ਵਰਲਡ ਬੈਂਕ ਨੇ ਤੇ ਐਟੋਮਿਕ ਐਨਰਜੀ ਕਮਿਸ਼ਨ ਦੇ ਚੇਅਰਮੈਨ ਨੇ ਕਿੰਨੀ ਵੱਡੀ ਇੰਟਰਵੈਂਸ਼ਨ ਕੀਤੀ ਉਦੋਂ, ਤੇ ਇੰਡਸ ਵਾਟਰ ਟ੍ਰੀਟੀ ਕਰਵਾਈ। ਉਹ ਜ਼ਾਹਰਾ ਤੌਰ ਤੇ ਤਾਂ ਨਹੀਂ ਆਈਆਂ, ਬਟ ਡੈਫੀਨੇਟਲੀ ਪਿੱਛੇ ਬੈਕ ਤੇ ਬੜੀ ਵੱਡੀ ਫੋਰਸ ਸੀ ਜਿਹੜੀ ਕੰਮ ਕਰ ਰਹੀ ਸੀ। ਬਿਲਕੁਲ ਬਰਾੜ ਸਾਹਿਬ, ਇਹ ਅੱਜ ਦੀ ਗੱਲਬਾਤ ਦੇ ਵਿੱਚੋਂ ਇਹ ਗੱਲ ਨਿਕਲੀ ਆ ਕਿ ਜਿਹੜੀ ਸਿਚੁਏਸ਼ਨ ਆ ਪੰਜਾਬ ਦੇ ਸਾਰੇ ਖਿੱਤੇ ਦੇ ਵਿੱਚ, ਭਾਵੇਂ ਉਹ ਚੜ੍ਹਦੇ ਲਹਿੰਦੇ ਪੰਜਾਬ ਦੀ ਗੱਲ ਅਸੀਂ ਕਰ ਲਈਏ ਸਾਂਝੇ ਤੌਰ ਤੇ, ਜਿਹਦੇ 'ਚ ਹਰਿਆਣਾ ਵੀ ਸਾਰਾ ਉਹ ਇਲਾਕਾ ਪਾ ਲਈਏ ਜਿਹੜਾ ਪੰਜਾਬੀ ਸਿਵਲਾਈਜੇਸ਼ਨ ਦਾ ਇਲਾਕਾ ਆ, ਉਹ ਸਾਰਾ ਇਲਾਕਾ ਜਿਹੜਾ ਆ ਉਹਦੇ ਵਿੱਚ ਜਿਹੜੇ ਇੰਟਰਨੈਸ਼ਨਲ ਇਸ਼ੂ ਇਸ ਸਮੇਂ ਬੜੇ ਹੌਟ ਟੌਪਿਕ ਨੇ, ਭਾਵੇਂ ਉਹ ਕਲਾਈਮੇਟ ਚੇਂਜ ਦਾ ਆ, ਭਾਵੇਂ ਉਹ ਫੂਡ ਸਿਕਿਉਰਿਟੀ ਦਾ ਆ, ਉਹ ਮੁੱਦੇ ਖੜੇ ਹੋਣ ਜਾ ਰਹੇ ਨੇ ਤੇ ਅਸਰ ਪਾਉਣਗੇ ਕੁੱਲ ਦੁਨੀਆ ਦੇ ਹਾਲਾਤਾਂ ਦੇ ਉੱਤੇ। ਤੇ ਇਹਦੇ ਵਿੱਚ ਜਿਹੜੀ ਤੁਸੀਂ ਗੱਲ ਕਹੀ ਹੈ ਕਿ ਇਹ ਭਾਵੇਂ ਜਿਹੜੀ ਇੰਟਰਵੈਂਸ਼ਨ ਹੈ ਡਿਪਲੋਮੈਟਿਕ ਹੋਵੇ, ਪਰ ਇਹ ਪੰਜਾਬ ਦੇ ਲਈ ਇੱਕ ਚੈਲੰਜ ਆ, ਪੰਜਾਬੀ ਲੋਕਾਂ ਲਈ ਇੱਕ ਚੈਲੰਜ ਆ ਕਿ ਜੇ ਇਸ ਵਾਰ ਉਹ ਇੰਟਰਨੈਸ਼ਨਲ ਇੰਟਰਵੈਂਸ਼ਨ ਹੁੰਦੀ ਆ ਤਾਂ ਜਿਹੜਾ ਡਿਪਲੋਮੈਟਿਕ ਟੇਬਲ ਆ ਉਹਦੇ ਉੱਤੇ ਕੀ ਕੋਈ ਪੰਜਾਬ ਦਾ ਕੇਸ ਰੱਖਣ ਵਾਲੀ ਸ਼ਖਸੀਅਤ ਜਾਂ ਕੋਈ ਧਿਰ ਮੌਜੂਦ ਆ ਜੋ ਪੰਜਾਬ ਦੇ ਹੱਕਾਂ ਨੂੰ ਤਰਜੀਹ ਦੇ ਸਕੇ ਇਸ ਸਾਰੇ ਡਿਪਲੋਮੈਟਿਕ ਡਾਇਲੋਗ ਦੇ ਵਿੱਚ ਤੇ ਪੰਜਾਬ ਦੇ ਲਈ ਕੁਝ ਹਾਸਲ ਕਰ ਸਕੇ, ਜਾਂ ਫਿਰ ਜਿਵੇਂ ਇਤਿਹਾਸ 'ਚ ਵਾਪਰਿਆ ਕਿ ਪੰਜਾਬ ਜਿਹੜਾ ਆ ਉਹ ਸਿਰਫ ਜਿਹੜੀਆਂ ਸੰਧੀਆਂ ਜਾਂ ਟ੍ਰੀਟੀਜ਼ ਹੋਣ ਉਹਨਾਂ ਦੇ ਵਿੱਚ ਨੁਕਸਾਨ ਝੱਲਣ ਵਾਲੀ ਧਿਰ ਬਣ ਕੇ ਰਹਿ ਜੇ ਤੇ ਜਿਹੜੀ ਮਲਾਈ ਖਾਣ ਵਾਲੀ ਧਿਰ ਆ ਉਹ ਕੋਈ ਹੋਰ ਹੋਵੇ। ਤਾਂ ਅਸੀਂ ਦੇਖਦੇ ਹਾਂ ਕਿ ਜਿਹੜੇ ਹਾਲਾਤ ਨੇ, ਫਿਰ ਜਿਹੜੀ ਧਿਰ ਟੇਬਲ ਤੇ ਬੈਠੀ ਹੁੰਦੀ ਆ, ਜਿਹੜੀ ਧਿਰ ਤਾਕਤ 'ਚ ਹੁੰਦੀ ਆ, ਉਹ ਆਪਣੇ ਹਿੱਤਾਂ ਨੂੰ, ਆਪਣੇ ਮਫਾਦਾਂ ਨੂੰ ਮੋਹਰੇ ਰੱਖ ਕੇ ਜਿਹੜੀ ਆ ਉਹ ਫੈਸਲੇ ਕਰਦੀ ਆ। ਤਾਂ ਅਗਲੇ ਸਮੇਂ ਦੇ ਵਿੱਚ ਪੰਜਾਬ ਦੇ ਹਿੱਤ ਕੋਈ ਸੁਰੱਖਿਅਤ ਕਰਦਾ ਜਾਂ ਨਹੀਂ ਕਰਦਾ, ਇਹਦੇ ਤੇ ਸਾਡੀ ਨਜ਼ਰ ਬਣੀ ਰਹੇਗੀ। ਤੇ ਪੰਜਾਬ ਦੇ ਮਸਲੇ ਕੀ ਨੇ, ਪੰਜਾਬ ਦੇ ਜਿਹੜੇ ਆ ਭਵਿੱਖ ਦੇ ਵਿੱਚ ਕਿਹੋ ਜਿਹੇ ਜਿਹੜੇ ਮਾਮਲੇ ਨੇ ਪੰਜਾਬ ਨੂੰ ਪੈ ਸਕਦੇ ਨੇ, ਇਹਨਾਂ ਗੱਲਾਂ ਦੇ ਉੱਤੇ ਅਸੀਂ ਹੋਰ ਜਿਹੜੀਆਂ ਵਿਚਾਰਾਂ ਨੇ ਉਹ ਕਰਦੇ ਰਹਾਂਗੇ। ਤਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਫਿਲਹਾਲ ਇੰਨਾ ਹੀ। ਬਰਾੜ ਸਾਹਿਬ, ਤੁਸੀਂ ਸਾਡੇ ਨਾਲ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।